ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ ਤੇ ਨਜ਼ਰ। ਅੱਜ 16 ਅਪ੍ਰੈਲ ਦਿਨ ਹੈਗਾ ਹੈ ਜੀ ਸ਼ੁੱਕਰਵਾਰ, ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੇ ਮਸੋਹਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਜਰਨੈਲ ਸਿੰਘ, ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ, ਡੇਲ ਸਿਟੀ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ ਨੰਬਰ 559 905 2575 5595052575 ਅਤੇ ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਨਾ, ਨੰਬਰ 415 909 0503 4159090503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਕੱਲ੍ਹ ਦਾ ਖਬਰਾਂ ਦਾ ਬਾਜ਼ਾਰ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਗਰਮ ਆ। ਕਈ ਜਿਹੜੇ ਆਪਰੇਸ਼ਨਸ ਦੇ ਨਾਮ ਆ ਰਹੇ ਆ, ਕਈ ਚੀਜ਼ਾਂ ਜਿਹੜੀਆਂ ਇਸ ਟਾਈਮ ਆ ਰਹੀਆਂ ਵੀ ਪ੍ਰਸ਼ਾਸਨ ਦੇ ਦੁਆਰਾ ਹੁਣ ਕਿਸਾਨਾਂ ਨੂੰ ਉੱਥੋਂ ਜਿਹੜਾ ਆ ਉਹ ਖਦੇੜਨ ਦੀਆਂ ਜਿਹੜੀਆਂ ਹੁਣ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਹੋਣਗੀਆਂ। ਅਤੇ ਅੱਜ ਇਸੇ ਹੀ ਮਾਮਲੇ 'ਚ ਖੱਟੜ ਬੋਲੇ ਨੇ ਵੀ ਸੜਕਾਂ ਖਾਲੀ ਕਰੋ ਅਤੇ ਜਾਓ ਜੀ ਘਰਾਂ ਨੂੰ। ਦੇਖੋ, ਕਾਵਾਂ ਦੇ ਆਖੇ ਕਦੇ ਢੋਲ ਵੱਜਦੇ ਆ, ਕਦੇ ਸੁਣਿਆ ਤੁਸੀਂ ਸੱਤੇ ਪਾਣੀ ਪਾਇਆ, ਕਦੇ ਘਰ ਸੜਦੇ ਆ। ਜੋ ਮਰਜ਼ੀ ਇਹ ਕਰੀ ਜਾਵੇ, ਕਹੀ ਜਾਵੇ। ਕਿਸਾਨ ਇਹਦੇ ਕੋਈ ਗੁਲਾਮ ਥੋੜੀ ਨਾ ਕਿ ਜਦੋਂ ਤੁਸੀਂ ਕਹੋਗੇ ਕਿ ਰੁਕ ਜਾਓ, ਜਦੋਂ ਤੁਸੀਂ ਕਹੋਗੇ ਚਲੇ ਜਾਓ, ਜਦੋਂ ਤੁਸੀਂ ਆਖੋਗੇ ਘਰਾਂ ਨੂੰ ਮੁੜ ਜਾਓ, ਏਦਾਂ ਨਹੀਂ ਹੁੰਦਾ। ਖੈਰ ਦੇਖੋ, ਜਿਹੜੀ ਪਹਿਲਾਂ ਗੱਲ ਤੁਸੀਂ ਕੀਤੀ ਆ ਨਾ ਕਿ ਆਪਰੇਸ਼ਨ ਕਲੀਨ ਵਗੈਰਾ, ਇਹ ਸਭ ਕਰਾਮਾਤ ਹੈ ਪ੍ਰੋ ਮੋਦੀ, ਪ੍ਰੋ ਗੌਰਮੈਂਟ, ਪ੍ਰੋ RSS ਅਖਬਾਰ ਜਾਗਰਣ ਦੀ। ਸੋ ਜਾਗਰਣ ਨੇ ਆਪਣੀ ਰਿਪੋਰਟਿੰਗ ਇੰਨੀ ਘਟੀਆ ਕੀਤੀ ਆ ਸਮੁੱਚੇ ਕਿਸਾਨ ਐਜੂਕੇਸ਼ਨ ਦੇ ਦਰਮਿਆਨ ਕਿ ਜੇ ਉਹ ਸਾਰੀਆਂ ਖਬਰਾਂ ਤੁਸੀਂ ਦੇਖੋਗੇ, ਕਿਉਂਕਿ ਅਸੀਂ ਪੜ੍ਹਦੇ ਰਹਿੰਦੇ ਨਾ ਅਖਬਾਰਾਂ ਨੂੰ, ਤਾਂ ਇੰਨੀ ਨਫਸੀ ਪੱਤਰਕਾਰਤਾ ਦੀ ਕੀਤੀ ਆ, ਗੱਲ ਹੀ ਛੱਡ ਦਿਓ। ਬਹੁਤ ਹੀ ਘਟੀਆ ਮਿਆਰ ਹੈ ਇਸ ਅਖਬਾਰ ਦਾ ਜੇ ਆਪਾਂ ਦੇਖਿਆ ਐਜੂਕੇਸ਼ਨ ਪ੍ਰਤੀ। ਤੇ ਮੇਰੇ ਖਿਆਲ ਦੇ ਨਾਲ ਨਿਊਜ਼ ਲਾਂਡਰੀ ਨੇ ਇੱਕ ਲੇਖ ਵੀ ਲਿਖਿਆ ਸੀਗਾ 100 ਦਿਨ ਦੀ ਰਿਪੋਰਟਿੰਗ ਦਾ, ਇਹਨਾਂ ਦਾ ਕੱਢਿਆ ਸੀਗਾ ਕਿ 100 ਦਿਨ ਜਿੱਦਣ ਕਿਸਾਨ ਦੇ ਅੰਦੋਲਨ ਦੇ ਹੋਏ ਸੀਗੇ। ਸੋ ਇਸ ਤਰ੍ਹਾਂ ਇੱਕ ਕਹਿ ਲਈਏ ਕਿ ਬਹੁਤ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਆਪਰੇਸ਼ਨ ਬਲੈਕ ਥੰਡਰ, ਆਪਰੇਸ਼ਨ ਵੁੱਡ ਰੋਜ਼, ਆਪਰੇਸ਼ਨ ਬਲੂ ਸਟਾਰ, ਇਹ ਕੌਣ ਕਰਦਾ? ਕੌਣ ਕਰਦਾ? ਫੌਜ, ਆਰਮੀ। ਔਰ ਕੀ ਮੀਡੀਆ ਨੂੰ ਦੱਸ ਕੇ ਕੀਤੇ ਜਾਂਦੇ ਆਪਰੇਸ਼ਨ? ਪਹਿਲੀ ਗੱਲ ਤੇ ਇਹ ਆ। ਫਰਜ਼ ਕਰੋ ਉੱਥੇ ਵੀ ਆਪਰੇਸ਼ਨਲ ਕੰਮ ਨੂੰ ਅੰਜਾਮ ਦੇਣਾ ਆ ਆਰਮੀ ਨੇ ਜਾਂ ਹੋਮ ਮਿਨਿਸਟਰੀ ਨੇ ਦਿਵਾਉਣਾ ਆ, ਉਹ ਜਾਗਰਣ ਨੂੰ ਟੈਲੀਫੋਨ ਕਰੇਗੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਪਲਾਂਟਡ ਚੀਜ਼ਾਂ ਹੁੰਦੀਆਂ ਨੇ, ਕੁਛ ਦੇਖਿਆ ਜਾਂਦਾ ਹੈ, ਕੀਤਾ ਜਾਂਦਾ ਹੈ ਕਿ ਇਹਦਾ ਰਿਐਕਸ਼ਨ ਕੀ ਹੋਏਗਾ। ਦਰਅਸਲ ਇਹਨਾਂ ਜੋ ਥਿਊਰੀ ਦਿੱਤੀ ਆਪਣੇ ਕੋਈ ਸੋਰਸ ਨਹੀਂ ਦੱਸਿਆ। ਅਸੀਂ ਕੀ ਕਰਦੇ ਆ ਕਿ ਇੱਦਾਂ ਦੀ ਖਬਰ ਜਿਹੜੀ ਹੁੰਦੀ ਆ, ਜੇ ਤਾਂ ਸਾਡੇ ਕਿਸੇ ਵਿਰੋਧੀ ਦੀ ਆ ਜਾਵੇ ਸਾਡੇ ਹੱਥੇ, ਉਹ ਤਾਂ ਅਸੀਂ ਮੰਨ ਦਿੰਦੇ ਆ ਗੁੱਡਾ ਕਿ ਚੱਲ ਯਾਰ ਉਹਦਾ ਚੰਗਾ ਸਮਾਂ ਲੱਗਾ ਹੀ ਨਹੀਂ ਵੇਖਣਾ ਕਿ ਸੱਚ ਹੈ ਝੂਠ ਹੈ। ਜੇ ਅਸੀਂ ਇੱਧਰੋਂ ਦੇਖਦੇ ਹਾਂ ਸਾਡੇ ਨਾਲ ਜੁੜੀ ਕੋਈ, ਸਾਡੇ ਸਰੋਕਾਰਾਂ ਨਾਲ ਜੁੜੀ ਆ ਜਾਂਦੀ ਆ, ਅਸੀਂ ਚਿੰਤਾ 'ਚ ਡੁੱਬ ਜਾਂਦੇ ਕਿ ਲਓ ਵੀ ਲੈ ਕੇ ਲੱਖੋ। ਪਰ ਇਹ ਨਹੀਂ ਦੇਖਦੇ ਤੁਸੀਂ ਉਸ ਫੋਟੋ ਨੂੰ, ਉਸ ਚੰਗੀ ਤਰ੍ਹਾਂ ਖਬਰ ਨੂੰ ਦੇਖੋ, ਕੋਈ ਸੋਰਸ ਨਹੀਂ ਹੈ। ਪ੍ਰਿੰਟ ਮੀਡੀਆ 'ਚ ਜਿਹੜੇ ਲੋਕ ਕੰਮ ਕਰਦੇ ਉਹਨਾਂ ਨੂੰ ਪਤਾ ਕਿ ਖਬਰ ਕਿਸ ਤਰ੍ਹਾਂ ਬਣਦੀ ਆ, ਖਬਰ ਪਲਾਂਟ ਕਿਸ ਤਰ੍ਹਾਂ ਹੁੰਦੀ ਹੈ। ਸਾਰੀਆਂ ਚੀਜ਼ਾਂ ਸਾਫ਼ ਹੋ ਜਾਂਦੀਆਂ ਜਦੋਂ ਤੁਸੀਂ ਖਬਰ ਦੀ ਬੰਦ ਕਰਕੇ
ਨਿਗਾਹ ਮਾਰ ਦਿਓ ਤਾਂ ਮੈਂ ਤਾਂ ਪੈਂਦੀ ਸੱਟੀ ਮੈਨੂੰ ਸਵੇਰੇ ਹੀ ਅੱਗ ਲੱਗ ਗਈ ਇਸ ਚੀਜ਼ ਨੂੰ ਲੈ ਕੇ ਕਿ ਆਪਰੇਸ਼ਨ ਕਲੀਨ ਲਿਖ ਰਹੇ ਹੋ ਤੁਸੀਂ। ਤੁਹਾਡੇ ਕੋਲ ਕੋਈ ਸੋਰਸ ਨਹੀਂ ਜਿਹੜਾ ਤੁਸੀਂ ਖਬਰ 'ਚ ਰਿਵੀਲ ਕੀਤਾ ਹੋਵੇ, ਕਿਸੇ ਤੋਂ ਤੁਸੀਂ ਪੁਸ਼ਟੀ ਨਹੀਂ ਕਰਵਾਈ, ਕਿਸੇ ਆਫੀਸ਼ੀਅਲਸ ਦਾ ਤੁਸੀਂ ਕੋਈ ਜ਼ਿਕਰ ਨਹੀਂ ਕੀਤਾ। ਕਮਾਲ ਦੀ ਗੱਲ ਆ। ਤੇ ਨਾਲ ਲਿਖ ਦਿੱਤਾ ਆਪਰੇਸ਼ਨ ਕਲੀਨ, ਜਿਵੇਂ ਆਰਮੀ ਨੇ ਇਹਨਾਂ ਨੂੰ ਰੁਕਾ ਕਰ ਦਿੱਤਾ ਹੋਵੇ ਕਿ ਲਓ ਭਾਈ ਆਪਰੇਸ਼ਨ ਕਲੀਨ ਤਿਆਰ ਵਾ। ਦਰਅਸਲ ਗੱਲ ਕੀ ਹੈ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਅਖਬਾਰ ਦੀ ਭੂਮਿਕਾ ਨੂੰ ਤਾਂ ਛੱਡ ਹੀ ਦਿਓ। ਗੱਲ ਇਹ ਆ ਕਿ ਇੱਕ ਪਾਸੇ ਤਾਂ ਸੁਪਰੀਮ ਕੋਰਟ 'ਚ ਮਾਮਲਾ ਵਾ, ਦੁਨੀਆ ਭਰ ਦੇ ਵਿੱਚ ਇਹ ਅੰਦੋਲਨ ਫੈਲਿਆ ਵਾ, ਕਈ ਸਟੇਟਾਂ ਦੀਆਂ ਸਰਕਾਰਾਂ ਦਾ ਕਹਿ ਲਓ ਕਿ ਭਵਿੱਖੇ ਦੇ ਨਾਲ ਟਿਕਿਆ ਵਾ, ਬਹੁਤ ਸਾਰੀਆਂ ਚੀਜ਼ਾਂ ਯਕਦਮ। ਇਹ ਕੋਈ ਹੈ ਤਾਂ ਹੈ ਨਹੀਂਗਾ ਕਿ ਉੱਥੇ ਸੜਕ ਤੇ ਕੋਈ 5-7 ਡੱਬੇ ਪਏ ਆ ਕਿ ਜਿਹੜੇ ਲੱਦ ਕੇ ਕੋਈ ਮਿਊਨਿਸਪਲ ਕਮੇਟੀ ਦੀ ਟਰਾਲੀ ਲੈ ਜਾਊਗੀ। ਹਜ਼ਾਰਾਂ ਲੱਖਾਂ ਲੋਕ ਬੈਠੇ ਆ। ਜੇ ਕੋਈ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਬਹੁਤ ਵੱਡੇ ਪੱਧਰ ਤੇ ਖਲਾਰਾ ਪਏਗਾ, ਜਿਹੜਾ ਕਿ ਮੋਦੀ ਸਰਕਾਰ ਇਸ ਵੇਲੇ ਮੁੱਲ ਲੈਣ ਦੀ ਬਿਲਕੁਲ ਪੋਜੀਸ਼ਨ 'ਚ ਨਹੀਂ ਹੈਗੀ। ਦੂਜੀ ਚੀਜ਼ ਇਹ ਆ ਕਿ ਕੀਤਾ ਕੀ ਜਾ ਸਕਦਾ। ਇਹ ਤਾਂ ਕਹਿੰਦੇ ਨੇ ਕਿ ਦੇਖੋ ਜੀ ਪਹਿਲਾਂ DC ਜਾਣਗੇ, ਗੱਲਬਾਤ ਕਰਨਗੇ, ਫਿਰ ਕੇਂਦਰ ਸਰਕਾਰ ਦੇ ਬੰਦੇ ਗੱਲ ਕਰਨਗੇ, ਜੇ ਨਹੀਂ ਮੰਨਣਗੇ ਤੇ ਫੌਜ ਜਾਏਗੀ ਤੇ ਇਹਨਾਂ ਨੂੰ ਖਦੇੜ ਦੇਗੀ, ਆਪਰੇਸ਼ਨ ਕਲੀਨ ਹੋਏਗਾ। ਬਸ ਆਹ ਖਬਰ ਹੈ, ਆਹੀ ਖਬਰ ਹੈ, ਹੋਰ ਕੁਛ ਨਹੀਂ ਉਹਦੇ 'ਚ। ਕੋਈ ਸੋਰਸ ਨਹੀਂ ਹੈ, ਕੋਈ ਇਹ ਨਹੀਂ ਦੱਸਿਆ ਗਿਆ ਕਿ ਕਿਹਦੇ ਤੋਂ ਪੁਸ਼ਟੀ ਕਰਵਾਈ ਆ, ਕੱਖ ਨਹੀਂ ਹੈ। ਜਦ ਤੱਕ ਕੋਈ ਪੁਸ਼ਟੀ ਨਹੀਂ ਹੁੰਦੀ, ਜਦ ਤੱਕ ਕੋਈ ਸੋਰਸ ਨਹੀਂ ਹੁੰਦਾ, ਅਸੀਂ ਖਬਰ ਨੂੰ ਕਿਵੇਂ ਮੰਨ ਸਕਦੇ ਹਾਂ। ਔਰ ਜਿਹੜਾ ਅਖਬਾਰ ਘਟੀਆ ਪੱਤਰਕਾਰਤਾ ਕਰ ਰਿਹਾ ਲਗਾਤਾਰ, ਉਹਦੇ ਤੇ ਕੀ ਯਕੀਨ ਕੀਤਾ ਜਾਊਗਾ। ਪਰ ਵੱਡੀ ਗੱਲ ਇਹ ਆ ਕਿ ਸੁਪਰੀਮ ਕੋਰਟ ਦੇ ਵਿੱਚ ਹੈ, ਜਾਂ ਕਹਿ ਲਓ ਕਿ ਇਸ ਟਾਈਮ ਰਾਜਸੀ ਦਬਾਅ ਵੀ ਹੈ ਨਰਿੰਦਰ ਮੋਦੀ ਸਰਕਾਰ ਤੇ। ਜੇ ਉਹਨੇ ਕਰਨਾ ਹੋਵੇ, ਫਰਜ਼ ਕਰੋ ਮੰਨ ਲਓ ਜੇ ਉਹਨੇ ਕਰਨਾ ਹੋਵੇ, ਤਦ ਕਿਵੇਂ ਕੀਤਾ ਜਾ ਸਕਦਾ? ਤਾਂ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਤਾਂ ਸੰਭਾਵਨਾ ਨਹੀਂ ਹੈ। ਦੂਜੀ ਚੀਜ਼ ਆਪਾਂ ਅੱਗੇ ਵੀ ਵੇਖਿਆ ਕਿ ਸੰਭਾਵਨਾ ਬਣੀ ਸੀਗੀ 26 ਜਨਵਰੀ ਤੋਂ ਬਾਅਦ ਇੱਕ ਮੌਕਾ ਜ਼ਰੂਰ ਸੀ, ਪਰ ਉਹ ਮੌਕਾ ਤੁਹਾਨੂੰ ਪਤਾ ਹੀ ਆ ਕਿ ਰਾਕੇਸ਼ ਟਕੈਤ ਦੇ ਜਿਹੜੇ ਅਥਰੂ ਸੀਗੇ ਉਹਨਾਂ ਨੇ ਉਸ ਮੌਕੇ ਨੂੰ ਵਹਾ ਦਿੱਤਾ, ਵਹਾ ਕੇ ਲੈ ਗਏ ਉਹ ਅਥਰੂ। ਮੇਰੇ ਕਹਿਣ ਦਾ ਮਤਲਬ ਕਿ ਫਰਜ਼ ਕਰੋ ਠੀਕ ਆ ਜੇ ਉਹਨਾਂ ਨੇ ਕਾਰਵਾਈ ਕਰਨੀ, ਪਰ ਉਹ ਪਹਿਲਾਂ ਇਸ ਤਰ੍ਹਾਂ ਨਹੀਂ ਕਰਨਗੇ ਕਿ ਚੱਕ ਕੇ ਸਾਰਾ ਕੁਝ ਏਦਾਂ ਹੀ ਤਹਿਸ ਨਹਿਸ ਕਰ ਦੇਣਗੇ। ਇੱਕ ਬਹਾਨਾ ਬਣਾਇਆ ਜਾਏਗਾ, ਲੋਕਾਂ ਦੀ ਹਮਦਰਦੀ ਨੂੰ ਨਖੇੜਿਆ ਜਾਊਗਾ, ਉਹਨਾਂ ਦੇ ਨਾਲੋਂ ਉਹਨਾਂ ਨੂੰ ਖਲਨਾਇਕ ਬਣਾਇਆ ਜਾਵੇਗਾ। ਜਿਵੇਂ ਮਰਕਜ਼ ਦੇ ਇਸ ਅਖਬਾਰ ਦੀ ਤਾਂ ਘਟੀਆ ਕਰਤੂਤੇ ਦੇਖ ਲਓ ਕਿ ਮਰਕਜ਼ ਦਾ ਇਹਨਾਂ ਨੇ ਤਬਲੀਗੀਆਂ ਦਾ ਅਲੱਗ ਕਾਲਮ ਸ਼ੁਰੂ ਕਰ ਦਿੱਤਾ ਸੀ ਕਰੋਨਾ ਕਾਲ 'ਚ। ਅੱਜ ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਸਵਾਲ ਕਰੋ ਕਿ ਜੋ ਉੱਥੇ ਸਾਧੂ ਹੋ ਰਹੇ ਨੇ ਕੁੰਭ ਦੇ ਵਿੱਚ ਕਰੋਨਾ ਪੋਜ਼ਿਟਿਵ, ਉਹਨਾਂ ਦਾ ਕਾਲਮ ਸ਼ੁਰੂ ਕਰੋਗੇ ਤੁਸੀਂ? ਕਦੇ ਨਹੀਂ ਕਰੋਗੇ, ਕਦੇ ਨਹੀਂ ਕਰੋਗੇ। ਇਹ ਉਹ ਅਖਬਾਰ ਹੈ ਜਿਨ੍ਹਾਂ ਨੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਬਕਾਇਦਾ ਇੱਕ ਕਾਲਮ ਸ਼ੁਰੂ ਕਰ ਦਿੱਤਾ ਸੀ ਕਿ ਅੱਜ ਕਿੰਨੇ ਤਬਲੀਗੀ ਆਏ ਆ, ਅੱਜ ਕਿੰਨੇ ਆਏ, ਅੱਜ ਕਿੰਨੇ ਆਏ ਆ। ਸੋ ਦੂਜੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜੇ ਮੰਨ ਲਓ ਇਸ ਤਰ੍ਹਾਂ ਕਰਦੇ ਆ ਤਾਂ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੂੰ ਇਹੀ ਕਰਨਾ ਹੋਏਗਾ ਕਿ ਜਿੱਦਾਂ ਹੁਣ ਕਰੋਨਾ ਹੈ, ਕਰੋਨਾ ਦੇ ਡਰ ਦਾ ਇੱਕ ਕਹਿ ਲਓ ਕਿ ਇਸ ਟਾਈਮ ਇੰਨਾ ਜ਼ਿਆਦਾ ਵਧਾਵਾ ਕਰ ਸਕਦੇ ਹੋ ਕਿ ਲੋਕ ਇਹ ਮੰਨ ਲੈਣ। ਜਿਵੇਂ ਆਪਾਂ ਤਬਲੀਗੀਆਂ ਦੀ ਗੱਲ ਕਰ ਰਹੇ ਹਾਂ ਕਿ ਤਬਲੀਗੀਆਂ ਨੂੰ ਉਸ ਟਾਈਮ ਖਲਾਇਕ ਬਣਾ ਦਿੱਤਾ ਸੀ, ਲੋਕ ਕਹਿੰਦੇ ਸੀ ਸਾਡਾ ਬੇੜਾ ਗਰਕ ਇਹਨਾਂ ਨੇ ਕਰ ਦਿੱਤਾ। ਪਰ ਆ ਬਾਅਦ 'ਚ ਆਪਾਂ ਨੂੰ ਪਤਾ ਲੱਗਿਆ ਨਾ ਕਿ ਉਹ ਤਾਂ ਬੰਦੇ ਹੀ ਲਾ ਲਓ ਕਿ 2-3 ਹਜ਼ਾਰ ਸੀਗੇ। ਉਸ ਤੋਂ ਬਾਅਦ ਕੀ ਹੋਇਆ? ਉਹ ਤਾਂ ਸਾਰੇ ਠੀਕ ਹੋ ਗਏ, ਆਪੋ ਆਪਣੇ ਘਰਾਂ ਨੂੰ ਵੀ ਪਰਤ ਗਏ। ਉਸ ਤੋਂ ਬਾਅਦ ਕੀ ਕਰੋਨਾ ਜਿਹੜਾ ਰੁਕ ਗਿਆ। ਕਰੋਨਾ ਤੋਂ ਬਾਅਦ ਦੇ ਵਿੱਚ ਮੰਦਰਾਂ 'ਚ ਵੀ ਹੋਇਆ। ਆਪਾਂ ਦੇਖਿਆ ਹਰੇਕ ਮਜ਼ਹਬ ਦਾ, ਹਰੇਕ ਧਰਮ ਦਾ ਬੰਦਾ ਪੀੜਤ ਹੋਇਆ, ਉਹਦੇ ਤੋਂ ਬਿਮਾਰੀ ਆ, ਕੀ ਕਰੀਏ। ਸੋ ਇਹ ਜ਼ਰੂਰ ਹੋ ਸਕਦਾ ਆ ਕਿ ਜਿਵੇਂ ਹੁਣ ਦਿੱਲੀ ਆ ਜਾਂ ਹਰਿਆਣਾ ਉਹਦੇ ਵਿੱਚ ਜਿਸ ਤਰ੍ਹਾਂ ਮੰਤਰੀ ਬੋਲ ਰਹੇ ਆ ਕਿ ਕਰੋਨਾ ਬਹੁਤ ਹੋ ਗਿਆ ਜੀ, ਫਲਾਹ ਹੋ ਗਿਆ, ਧਮਕਾ ਹੋ ਗਿਆ, ਤਾਂ ਉਸ ਸੂਰਤ ਦੇ ਵਿੱਚ ਕਿ ਬਹੁਤ ਜ਼ਿਆਦਾ ਅੰਕੜੇ ਵਧਾ ਦਿੱਤੇ ਜਾਣ, ਵਿਜ਼ੂਅਲ ਜਿੱਦਾਂ ਇਹ ਦਿਖਾਈ ਜਾ ਰਹੇ ਆ, ਕੁਛ ਹੋਰ ਅੱਗੇ ਜਿਵੇਂ ਕਾਟ ਛੱਟ ਕਰਕੇ ਇਹਨਾਂ ਨੇ ਵਿਜ਼ੂਅਲ ਦਿਖਾਏ ਸੀ, ਲੋਕਾਂ ਨੂੰ ਡਰਾਇਆ ਸੀ। ਉਸ ਸੂਰਤ 'ਚ ਕਿ ਕਿਸਾਨ ਦੇਖੋ ਜੀ, ਕਿਸਾਨ ਹੀ ਜ਼ਿੰਮੇਵਾਰ ਆ, ਸਾਰਾ ਕੁਛ ਕਿਸਾਨ ਹੀ ਕਰ ਰਿਹਾ। ਫਿਰ ਤੇ ਭਾਵੇਂ ਇਹ ਹਮਦਰਦੀ ਜਿਹੜੀ ਆ ਉਹ ਵੰਡੀ ਜਾਵੇ ਤੇ ਉਸ ਤੋਂ ਬਾਅਦ ਕੁਝ ਐਕਸ਼ਨ ਹੋ ਜਾਵੇ, ਪਰ ਫਿਰ ਵੀ ਮੈਨੂੰ ਉਮੀਦ ਨਹੀਂ ਹੈ ਕਿ ਡਾਇਰੈਕਟਲੀ ਕੋਈ ਐਕਸ਼ਨ ਹੋ ਜਾਏਗਾ, ਕਿਉਂਕਿ ਮਾਮਲਾ ਜਿਹੜਾ ਉਹ UN ਤੱਕ ਆ, ਮਾਮਲਾ ਜਿਹੜਾ ਬਹੁਤ ਸਾਰੇ ਦੇਸ਼ਾਂ ਤੱਕ ਆ, ਕੌਮਾਂਤਰੀ ਪੱਧਰ ਦਾ ਮੁੱਦਾ ਬਣਿਆ ਵਾ। ਪੂਰੇ ਦੇਸ਼ ਦੇ ਵਿੱਚ ਇਸ ਐਜੀਟੇਸ਼ਨ ਨੂੰ ਇੱਕ ਸਤਿਕਾਰ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਔਰ ਮੋਦੀ ਸਰਕਾਰ ਖੁਦ ਫਸੀ ਹੋਈ ਹੈ ਕਈ ਰਾਜਾਂ ਦੇ ਇਲੈਕਸ਼ਨ 'ਚ। 5 ਰਾਜਾਂ ਦਾ ਇਲੈਕਸ਼ਨ ਤੇ ਇਹਨਾਂ ਨੇ ਅਜੇ ਕੱਢਣਾ ਹੈ, ਉਸ ਤੋਂ ਫਿਰ ਚੰਦ ਮਹੀਨਿਆਂ ਬਾਅਦ ਤੇ 5 ਰਾਜਾਂ ਦਾ ਇਲੈਕਸ਼ਨ ਤੇ ਯੂਪੀ ਉਹਦੇ 'ਚ ਮਹੱਤਵਪੂਰਨ ਹੈ ਤੇ ਯੂਪੀ ਦਾ ਇੱਕ ਹਿੱਸਾ ਤਾਂ ਜਿਹੜਾ ਹੈ ਉਹ ਇਸ ਅੰਦੋਲਨ ਦਾ ਹਿੱਸਾ। ਸੋ ਮੇਰੇ ਖਿਆਲ ਦੇ ਨਾਲ ਐਡੀ ਜਲਦੀ ਨਹੀਂ ਕਰਨਗੇ। ਜੀ ਜੀ ਜੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਇਹਦਾ
ਕੀ ਬਣਦਾ ਹੈਗਾ, ਪਰ ਮਾਹੌਲ ਪੂਰਾ ਜਿਹੜਾ ਇਸ ਚੀਜ਼ ਨੂੰ ਲੈ ਕੇ ਕਰੀ ਫੇਰ ਗਰਮਾ ਗਿਆ ਹੈਗਾ ਆ। ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਕੰਵਰ ਵਿਜੇ ਪ੍ਰਤਾਪ ਨੇ ਆਪਣੇ ਅਸਤੀਫੇ ਲਈ ਕੈਪਟਨ ਅਮਰਿੰਦਰ ਨੂੰ ਮਨਾਇਆ। ਹਾਂਜੀ ਹਾਂਜੀ, ਦੇਖੋ ਅੱਜ ਨਾ ਕੰਵਰ ਵਿਜੇ ਪ੍ਰਤਾਪ ਸਿੰਘ ਗਏ ਸੀਗੇ ਗਵਰਨਰ ਦੇ ਕੋਲ, ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਅਸਤੀਫੇ ਬਾਬਤ, ਉਹ ਕਹਿੰਦੇ ਕਿ ਦੇਖੋ ਮੈਂ ਕੈਪਟਨ ਨੂੰ ਮਨਾ ਲਿਆ। ਮਤਲਬ ਕਿ ਕੈਪਟਨ ਸਾਹਿਬ ਮੈਨੂੰ ਮਨਾਉਂਦੇ ਰਹੇ, ਲਗਾਤਾਰ 2-3 ਦਿਨ ਗੱਲਬਾਤ ਹੋਈ ਆ, ਪਰੰਤੂ ਮੈਂ ਕੈਪਟਨ ਨੂੰ ਮਨਾ ਲਿਆ। ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਰਜ਼ਾਮੰਦ ਕਰ ਲਿਆ ਕਿ ਭਾਈ ਅਸਤੀਫਾ ਪ੍ਰਵਾਨ ਕਰ ਲਓ। ਉਹਨਾਂ ਦੇ ਕਹਿਣ ਦਾ ਮਤਲਬ ਇਹੀ ਸੀਗਾ। ਦੂਜੀ ਗੱਲ ਉਹਨਾਂ ਨੇ ਕਹੀ ਆ ਕਿ ਦੇਖੋ ਮੈਂ ਸਰਵਿਸ ਦੇ ਬਾਹਰ ਰਹਿ ਕੇ ਵੀ ਜੇ ਸਰਕਾਰ ਇਸ ਰਿਪੋਰਟ ਦੇ ਨਾਲ ਖੜ ਕੇ ਲੜਾਈ ਲੜਦੀ ਆ ਤਾਂ ਉਹ ਲੜਾਈ ਲੜਨ ਨੂੰ ਤਿਆਰ ਵਾ। ਮਤਲਬ ਕਿ ਸਰਵਿਸ ਤੋਂ ਬਾਹਰ ਹੋ ਕੇ ਵੀ ਇਮਦਾਦ ਕਰਦਾ ਰਹਾਂਗਾ। ਤੀਜੀ ਗੱਲ ਕਹੀ ਆ ਕਿ ਗਵਰਨਰ ਦੇ ਨਾਲ ਉਹ ਹਰੇਕ ਮਹੀਨੇ ਮੁਲਾਕਾਤ ਕਰਦੇ ਆ ਤੇ ਪਰਸਨਲ ਕਪੈਸਿਟੀ 'ਚ ਕਰਦੇ ਆ। ਇਹ ਹੁਣ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਮਸਲਾ ਕਿ ਪਰਸਨਲ ਕਪੈਸਿਟੀ ਦੇ ਵਿੱਚ ਗਵਰਨਰ ਨੂੰ ਮਿਲਦੇ ਨੇ ਤੇ ਕੀ ਗੱਲਾਂ ਬਾਤਾਂ ਹੁੰਦੀਆਂ ਨੇ। ਖੈਰ ਚਲੋ ਇਹ ਉਹਨਾਂ ਦੀ ਨਿੱਜੀ ਜ਼ਿੰਦਗੀ ਆ। ਤਾਂ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਪਸ਼ਟ ਕਰ ਦਿੱਤਾ ਕਿ ਉਹ ਅਸਤੀਫਾ ਵਾਪਸ ਨਹੀਂ ਲੈਣਗੇ। ਅੱਜ ਉਹ ਗਵਰਨਰ ਕੋਲ ਜਾ ਆਏ ਆ। ਹੁਣ ਦਾ ਕੀ ਨਤੀਜਾ ਨਿਕਲਦਾ ਆਪਾਂ ਨੂੰ ਪਤਾ ਨਹੀਂ ਹੈ। ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਇਸ ਮਾਮਲੇ ਨੂੰ ਲੈ ਕੇ ਭਾਰੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਲਚਲ ਆ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੱਸਦੇ ਕੁਛ ਆਪਣੇ ਵਫਾਦਾਰ ਸਾਥੀ ਆ ਜਿਹੜੇ ਉਹ ਇਸ ਮੁੱਦੇ ਦੇ ਬਾਬਤ ਬੁਲਾਏ ਸੀਗੇ, ਕੀ ਮੀਟਿੰਗ ਕੀਤੀ ਆ, ਕੀ ਗੱਲਬਾਤ, ਕੀ ਰਣਨੀਤੀ ਹੈ, ਸਮਝ ਤੋਂ ਪਰੇ ਆ। ਕਿਉਂਕਿ ਕੰਵਰ ਵਿਜੇ ਪ੍ਰਤਾਪ ਨੇ ਦੋਨੇ ਹੀ ਧਿਰਾਂ ਨੂੰ ਫਸਾ ਰੱਖਿਆ ਨਾ ਕਸੂਤਾ। ਅਕਾਲੀ ਦਲ ਤੇ ਰਿਪੋਰਟ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜ਼ਿਕਰ ਹੈ ਉਸ ਕਰਕੇ, ਤੇ ਦੂਜੇ ਪਾਸੇ ਕਾਂਗਰਸ ਇਸ ਕਰਕੇ ਕਿ ਰਿਪੋਰਟ ਜਿਹੜੀ ਆ ਉਹ ਹੁਣ ਉਲਟਾ ਇਹਨਾਂ ਨੂੰ ਪੈ ਰਹੀ ਹੈ ਕਿ ਤੁਸੀਂ ਭਾਈ ਕਾਰਵਾਈ ਨਹੀਂ ਕੀਤੀ, ਤੁਸੀਂ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਨਹੀਂ ਜੇ ਖਲੋ ਰਹੇ। ਹੁਣ ਇਸੇ ਕਰਕੇ ਇੱਧਰ ਵੀ ਹਿਲ ਜੁਲਿਆ। ਇੱਥੋਂ ਤੱਕ ਅੱਜ ਮੇਰੇ ਖਿਆਲ ਦੇ ਨਾਲ ਬਿਆਨ ਲੱਗਿਆ ਸੀਗਾ ਸੁਨੀਲ ਜਾਖੜ ਦਾ ਕਿ ਦੇਖੋ ਜੀ ਜੇ ਕੋਈ ਕਾਨੂੰਨੀ ਅੜਿੱਕਾ ਨਹੀਂ ਹੈਗਾ ਤੇ ਇਹ ਜਿਹੜੀ ਰਿਪੋਰਟ ਹੈ ਜਨਤਕ ਕਰ ਦੇਣੀ ਚਾਹੀਦੀ ਆ। ਕੰਵਰ ਵਿਜੇ ਪ੍ਰਤਾਪ ਸਿੰਘ ਕਹਿੰਦਾ ਕਿ ਇਹ ਤਾਂ ਭੋਲੇ ਕਬੂਤਰਾਂ ਦੀ ਗੱਲ ਆ। ਮਤਲਬ ਉਹ ਕਹਿ ਰਹੇ ਸੀਗੇ ਕਿ ਦੇਖੋ ਇਹ ਤਾਂ ਇਹਨਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੈ ਕਿ ਜਿਹੜਾ ਚਲਾਨ ਹੁੰਦਾ, ਜਿਹੜੀ ਚਾਰਜਸ਼ੀਟ ਹੁੰਦੀ ਆ, ਜਿਹੜੀ ਕੋਰਟ ਦੇ ਵਿੱਚ ਚਲੀ ਜਾਂਦੀ ਹੈ ਤਾਂ ਉਹ ਡਾਕੂਮੈਂਟ ਜਿਹੜਾ ਹੈ ਉਹ ਆਪਣੇ ਆਪ ਜਨਤਕ ਹੀ ਹੁੰਦਾ ਹੈ ਜੀ। ਤੇ ਦੂਜੇ ਪਾਸੇ ਨਵਨੀਤ ਬਿੱਟੂ ਤੋਂ ਲੈ ਕੇ ਅੱਜ ਫਿਰ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਆ। ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਸਿੱਧੇ ਜਿਹੇ ਢੰਗ ਦੇ ਨਾਲ ਮਤਲਬ ਕਿ ਕੈਪਟਨ ਅਮਰਿੰਦਰ ਦਾ ਨਾਂ ਵੀ ਨਹੀਂ ਲਿਆ ਤੇ ਆਪਣੀ ਸਰਕਾਰ ਨੂੰ ਗੋਲ ਜਿਹਾ ਵੀ ਕਰ ਗਿਆ, ਗੱਲ ਗੋਲ-ਮੋਲ ਜੀ ਕਰ ਗਿਆ ਜਿਵੇਂ ਉਹ ਕਲਾਬਾਜ਼ੀ ਕਰਦਾ ਹੁੰਦਾ। ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਤੇ ਮੋਰਚਾ ਖੋਲ ਹੀ ਰੱਖਿਆ ਸੀਗਾ। ਹੋਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਅੰਦਰ ਖਾਤੇ ਵੀ ਕਾਂਗਰਸ ਦੇ ਵਿੱਚ ਹਲਚਲ ਹੈ ਇਸ ਮੁੱਦੇ ਨੂੰ ਲੈ ਕੇ ਕਿ ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਮੁੱਦੇ ਤੇ ਅਸੀਂ ਵੋਟਾਂ ਲਈਆਂ ਉਹੀ ਮੁੱਦਾ ਸਾਨੂੰ ਪੁੱਠਾ ਪੈ ਜਾਵੇ। ਉਹ ਦੇਖਦੇ ਹਾਂ ਅਸਤੀਫਾ ਤੇ ਮੈਨੂੰ ਲੱਗਦਾ ਕਿ ਹੁਣ ਹੋ ਕੇ ਹੀ ਰਹੂਗਾ। ਉਸ ਅਸਤੀਫੇ ਤੋਂ ਬਾਅਦ ਕੀ ਹੁੰਦਾ ਇਹ ਵੇਖਣਾ ਹੋਏਗਾ। ਵੈਸੇ ਕਮਾਲ ਦੀ ਗੱਲ ਆ ਕਿ ਫੂਲਕਾ ਸਾਹਿਬ ਵੀ ਅੱਜ ਬੋਲੇ ਇਸ ਮੁੱਦੇ ਤੇ। ਉਹ ਕਹਿੰਦੇ ਆ ਕਿ SIT ਵਾਲਾ ਆਪਸ਼ਨ ਅਪਣਾਉਣਾ ਚਾਹੀਦਾ। ਔਰ ਕਮਾਲ ਦੀ ਗੱਲ ਆ ਕਿ ਸਰਕਾਰ ਦਾ ਬਣਾਇਆ ਜਿਹੜਾ ਕਮਿਸ਼ਨ ਸੀਗਾ ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਹਦੇ ਜਿਹੜੇ ਜਸਟਿਸ ਆ ਸੇਵਾ ਮੁਕਤ ਰਣਜੀਤ ਸਿੰਘ, ਉਹ ਕਹਿੰਦੇ ਕਿ ਇਹਨਾਂ ਨੂੰ ਸੁਪਰੀਮ ਕੋਰਟ ਚਲੇ ਜਾਣਾ ਚਾਹੀਦਾ। ਸੋ ਬਿਲਕੁਲ ਵੰਡੀ ਹੋਈ ਰਾਏ ਹੈ ਹਰੇਕ ਪਾਸੇ। ਜੇ ਦੇਖੀਏ ਵੰਡੀ ਹੋਈ ਧਿਰੇ ਹਰੇਕ ਪਾਸੇ, ਸੋ ਵੰਡੀ ਹੋਈ ਸੋਚ ਵੀ ਹਰੇਕ ਪਾਸੇ। ਪਤਾ ਨਹੀਂ ਕੀ ਬਣੇਗਾ, ਦੇਖਦੇ ਆ। ਹੁਣ ਸਰਕਾਰ ਇੱਕ ਤੇ ਇੱਕ ਆਪਸ਼ਨ ਕਿਹੜਾ ਉਹ ਵਰਤਦੀ ਆ, SIT ਬਣਾਉਂਦੇ ਆ ਜਾਂ ਸੁਪਰੀਮ ਕੋਰਟ ਜਾਂਦੇ ਆ। ਔਰ ਇਸ ਤੋਂ ਇਲਾਵਾ ਜਿਹੜੀ ਇਹ ਹੈ ਰਿਪੋਰਟ, ਇਹਦੇ ਵਿੱਚ ਅੱਗੇ ਜਾ ਕੇ ਕੋਈ ਨਿਆਂ, ਕੋਈ ਇਨਸਾਫ ਹੋਏਗਾ ਕਿ ਨਹੀਂ ਹੋਏਗਾ, ਬਹੁਤ ਵੱਡੇ ਸਵਾਲ ਆ। ਹਾਲ ਦੀ ਘੜੀ ਆਪਾਂ ਦੇਖਾਂਗੇ ਬਿਆਨ ਹੀ ਆਉਣਗੇ, ਇੱਧਰੋਂ ਆ ਗਏ ਉੱਧਰੋਂ ਆਉਣਗੇ। ਬਾਕੀ ਚੀਜ਼ਾਂ ਦਾ ਐਨਾਲਿਸਿਸ ਤਾਂ ਆਲਰੇਡੀ ਹੋ ਹੀ ਚੁੱਕਾ ਵੈਸੇ। ਜੀ 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 ਮਿੰਟੂ ਜੀ, FCI ਨੇ ਰੋਕੇ ਆੜ੍ਹਤੀਆਂ ਦੇ ਫੰਡ ਤਾਂ ਕੈਪਟਨ ਨੇ ਪੰਜਾਬ ਦੇ ਖਜ਼ਾਨੇ ਚੋਂ ਕਰ ਦਿੱਤੇ ਜਾਰੀ। ਹਾਂਜੀ, ਇਹ ਤਾਂ ਆਪਾਂ ਉਦਣ ਤੋਂ ਹੀ ਕਿਤੇ ਨਾ ਕਿਤੇ ਕੰਨ ਖੜੇ ਕਰਕੇ ਦੇਖ ਰਹੇ ਸੀਗੇ ਕਿ ਜੋ ਇਹਨਾਂ ਨੇ ਆੜ੍ਹਤੀਆਂ ਨੂੰ ਮਨਾਇਆ ਹੈ ਤੇ ਉਹ ਕਿਵੇਂ ਮਨਾਇਆ ਹੋਊਗਾ। ਕਿਉਂਕਿ ਜੇ ਆਪਾਂ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਕੇਂਦਰ ਸਰਕਾਰ ਦਾ ਚਿੱਟਾ ਜਵਾਬ ਸੀ। ਆਪਾਂ ਕਹਿੰਦੇ ਨਾ ਫਲਾਣੇ ਨੇ ਚਿੱਟਾ ਦੁੱਧ ਵਰਗਾ ਜਵਾਬ ਦੇ ਦਿੱਤਾ। ਚਿੱਟਾ ਜਵਾਬ ਸੀਗਾ ਕਿ ਤੁਸੀਂ ਆਪਣੇ ਪੱਧਰ ਤੇ ਜੋ ਕਰਨਾ ਕਰ ਲਓ, ਸਾਡੇ ਕੋਲ ਕੱਖ ਨਹੀਂ ਜਾਏਗਾ। ਜਿਵੇਂ ਉਹ ਕਿਹਾ ਸੀ ਨਾ ਇੱਕ ਗਾਣੇ 'ਚ, ਕੱਖ ਨਹੀਂ ਉਹ ਪੱਲੇ ਸਰਦੂਲ ਦੇ।
ਉਹਨਾਂ ਨੇ ਕਿਹਾ ਕੱਖ ਨਹੀਂ ਉਹ ਭੱਲੇ ਮੋਦੀ ਦੇ, ਤੁਸੀਂ ਜੋ ਕਰਨਾ ਆਪਣੇ ਆਪ ਕਰੋ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਸੀ, ਬੜੀ ਵੱਡੀ ਵਜ਼ਾਰਤ ਸੀਗੀ ਕਿ ਕਿਵੇਂ ਭੁਗਤਾਨ ਕੀਤਾ ਜਾਏਗਾ। ਤਾਂ ਅੱਜ ਇਹਨਾਂ ਨੇ 151 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਿਹੜੀ ਜਾਰੀ ਕਰ ਦਿੱਤੀ ਹੈ। ਵੈਸੇ ਪਹਿਲਾਂ 131 ਕਰੋੜ ਦੱਸੀ ਗਈ ਸੀ, 151 ਕਰੋੜ ਮਤਲਬ ਕਿ ਵੱਧ ਗਏ ਆ 20 ਕਰੋੜ। ਕਮਾਲ ਦੀ ਗੱਲ ਆ ਕੁਛ ਦਿਨਾਂ ਦੇ ਅੰਦਰ ਅੰਦਰ ਹੀ। ਖੈਰ ਇਹ ਜੋ ਖਬਰਾਂ ਦੱਸ ਰਹੀਆਂ ਨੇ ਉਹ ਇਹ ਦੱਸ ਰਹੀਆਂ ਨੇ ਕਿ ਭਾਰਤੀ ਖੁਰਾਕ ਨਿਗਮ ਮਤਲਬ ਕਿ FCI ਨੇ 5000 ਦੇ ਕਰੀਬ ਆੜ੍ਹਤੀਆਂ ਨੂੰ ਇਸ ਬਕਾਏ ਦੀ ਅਦਾਇਗੀ ਕਰਨੀ ਸੀ, ਪਰ ਉਸ ਵੱਲੋਂ ਦੇਰੀ ਕੀਤੇ ਜਾਣ ਕਰਕੇ ਸੂਬਾ ਸਰਕਾਰ ਨੇ ਆਪਣੇ ਖਜ਼ਾਨੇ 'ਚ ਇਹਨਾਂ ਆੜ੍ਹਤੀਆਂ ਨੂੰ ਅਦਾਇਗੀ ਕੀਤੀ ਹੈ, ਤਾਂ ਜੋ ਮੰਡੀਕਰਨ ਹੈ ਜਾਂ ਕਹਿ ਲਓ ਖਰੀਦ ਦਾ ਸਿਸਟਮ ਆ ਉਹ ਨਿਰਵਿਘਨ ਚੱਲਦਾ ਰਹੇ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਹੁਣ ਵਜ਼ਾਰਤ ਖੁੱਲ੍ਹਦੀ ਨਜ਼ਰ ਆ ਰਹੀ ਆ ਕਿ ਇਹ ਭੁਗਤਾਨ ਸਾਰਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰ ਰਹੀ ਹੈ, ਜਾਂ ਇਉਂ ਕਹਿ ਲਓ ਕਿ ਪੰਜਾਬੀ ਹੀ ਕਰ ਰਹੇ ਨੇ। ਜਿਵੇਂ ਆਪਾਂ ਉਦੋਂ ਇੱਕ ਸ਼ੱਕ ਜਿਹਾ ਜਤਾ ਕੇ ਸਵਾਲ ਕੀਤਾ ਸੀਗਾ ਜਿੱਦਣ ਇਹ ਨਿਬੇੜਾ ਹੋਇਆ ਕਿ ਭਾਈ ਭੁਗਤਾਨ ਕੌਣ ਕਰੇਗਾ, ਤਾਂ ਉਦੋਂ ਕੁਛ ਕਹਿ ਲਓ ਕਿ ਧੁੰਦ ਸੀਗੀ ਇਸ ਜਵਾਬ ਤੇ ਕਿ ਸ਼ਾਇਦ ਕੋਈ ਵਿਚਲਾ ਰਸਤਾ ਕੱਢਿਆ ਹੋਵੇ, ਪਰ ਹੁਣ ਤਾਂ ਸਾਫ਼ ਪਿਆ ਐ ਬਿਲਕੁਲ ਚਿੱਟੇ ਦਿਨ ਵਰਗਾ ਇਹ ਸੱਚ ਆ ਕਿ ਇਹਨਾਂ ਨੇ ਪੈਸਾ ਆਪਣੇ ਕੋਲੋਂ ਦਿੱਤਾ ਵਾ, ਜਾਂ ਕਹਿ ਲਓ ਟੈਕਸ ਪੇਅਰ ਦਾ ਪੈਸਾ ਹੈ ਜਿਹੜਾ ਉਹ ਆਰਥ ਸਿਸਟਮ ਨੂੰ ਚੱਲਦਾ ਰੱਖਣ ਵਾਸਤੇ ਇਹਨਾਂ ਨੇ ਦਿੱਤਾ। ਪਰ ਕਦ ਤੱਕ ਕਿਉਂਕਿ ਉਹਦੇ ਵਿੱਚ ਤਾਂ ਬਹੁਤ ਕੁਝ ਜਾਏਗਾ, ਕਮਿਸ਼ਨ ਜਾਏਗਾ, ਦਾਮੀ ਜਾਏਗੀ, ਸਿਲਾਈ ਜਾਏਗੀ, ਸਫਾਈ ਜਾਏਗੀ, ਕਿੰਨੇ ਕੁ ਖਰਚੇ ਕਦੋਂ ਤੱਕ ਸਰਕਾਰ ਜਿਹੜੀ ਹੈ ਅਫੋਰਡ ਕਰੇਗੀ, ਬਹੁਤ ਵੱਡਾ ਸਵਾਲ ਹੈ। ਜੀ ਜੀ ਬਿਲਕੁਲ। ਤੇ ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਫਸਲ ਖਰੀਦ ਦਾ 1 ਹਫ਼ਤਾ ਬੀਤ ਜਾਣ ਦੇ ਬਾਅਦ ਵੀ ਨਹੀਂ ਹੋਈ ਅਦਾਇਗੀ, ਆੜ੍ਹਤੀਏ ਵੀ ਪਰੇਸ਼ਾਨ। ਹਾਂਜੀ ਦੇਖੋ ਖਰੀਦੀ ਜੇ ਗੱਲ ਚੱਲੀ ਹੈ ਨਾ, ਤਾਂ ਇੱਕ ਤਾਂ ਇਹ ਆ ਕਿ ਜੋ ਸਾਡੇ ਚੀਫ ਸੈਕਟਰੀ ਨੇ ਬੀਬੀ ਮਹਾਜਨ, ਉਹਨਾਂ ਨੇ ਵੀ ਕਾਫੀ ਜ਼ਿਆਦਾ ਕਲਾਸ ਲਾਈ ਸੀ ਕੱਲ੍ਹ ਅਫਸਰਾਂ ਦੀ, ਔਰ ਇੱਥੋਂ ਤੱਕ ਕਿਹਾ ਸੀਗਾ ਕਿ ਜਿਹੜੀ ਬਾਹਰੋਂ ਫਸਲ ਆਉਂਦੀ ਆ ਉਹਨੂੰ ਰੋਕਣ ਵਾਸਤੇ ਜੋ ਸਰਹੱਦਾਂ ਨੇ ਸੂਬੇ ਦੀਆਂ ਉਹਨਾਂ ਨੂੰ ਸੀਲ ਕੀਤਾ ਜਾਣਾ ਚਾਹੀਦਾ। ਹੱਦਾਂ ਕਹਿ ਲਓ, ਹੱਦਾਂ ਜਿਹੜੀਆਂ ਉਹ ਸੀਲ ਕਰ ਦਿਓ। ਤਾਂ ਕਾਫੀ ਫਟਕਾਰਾਂ ਵੀ ਪਈਆਂ, ਝਾੜਾਂ ਵੀ ਪਈਆਂ ਕਿ ਜਿੰਨਾ ਕੋਈ ਬਾਰਦਾਨਾ ਪਿਆ, ਮਤਲਬ ਕਿ 50% ਖਰੀਦੂਗਾ ਸਾਡੇ ਕੋਲ ਬਾਰਦਾਨਾ ਪਿਆ, ਤਾਂ ਉਹ ਇਸਤੇਮਾਲ ਕਿਉਂ ਨਹੀਂ ਕੀਤਾ ਜਾ ਰਿਹਾ। ਸੋ ਐਸਾ ਹੋਇਆ। ਹੁਣ ਦੂਜੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਜਿਹਦਾ ਜ਼ਿਕਰ ਬਹੁਤ ਘੱਟ ਆ ਰਿਹਾ, ਦੇਖੋ ਐਤਕੀ ਇਹਨਾਂ ਨੇ ਪੋਰਟਲ ਸਿਸਟਮ, ਜਿਵੇਂ ਮੈਂ ਪੈਸਿਆਂ ਦੀ ਗੱਲ ਕਰ ਰਿਹਾ ਉਵੇਂ ਇਹ ਸੀਗਾ ਕਿ ਅੰਦਰ ਖਾਤੇ ਇਹਨਾਂ ਨੇ ਮੰਨ ਲਿਆ ਸੀਗਾ। ਤੁਹਾਨੂੰ ਯਾਦ ਹੋਣਾ ਮੈਂ ਭਾਰਤ ਭੂਸ਼ਣ ਆਸ਼ੂ ਦੀ ਅਮਿਤ ਸ਼ਾਹ ਹੋਰਾਂ ਦੇ ਨਾਲ ਮੁਲਾਕਾਤ ਨੂੰ ਸ਼ੱਕੀ ਦੱਸਿਆ ਸੀਗਾ ਕਿ ਮੁਲਾਕਾਤ ਬਹੁਤ ਕੁਝ ਆਪਣੇ ਆਪ ਦੇ ਵਿੱਚ ਕਹਿੰਦੀ ਹੈ। ਜਦੋਂ ਰਵਨੀਤ ਬਿੱਟੂ ਉਹ ਮੁਲਾਕਾਤ ਕਰਵਾ ਕੇ ਲਿਆਇਆ ਸੀਗਾ ਤਾਂ ਉਸ ਟਾਈਮ CBI ਦੀਆਂ ਰੇਡਾਂ ਚੱਲ ਰਹੀਆਂ ਸਨ FCI ਦੇ ਗੋਦਾਮਾਂ ਦੇ ਵਿੱਚ, ਜਾਂ ਇੱਥੇ ਜਿਹੜੀ ਕਣਕ ਸਟੋਰ ਕੀਤੀ ਹੈ ਜਿਹਦਾ ਮਹਿਕਮਾ ਆਸ਼ੂ ਜੀ ਦੇ ਕੋਲ ਸੀਗਾ, ਤਾਂ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦੀ ਸੀਗੀ ਮੁਲਾਕਾਤ। ਇਹ ਰਿਸ਼ਤਾ ਬਹੁਤ ਕੁਝ ਕਹਿਲਾਤਾ, ਇੱਕ ਸੀਰੀਅਲ ਜਿਹਾ ਹੁੰਦਾ ਸੀਗਾ, ਇਹ ਰਿਸ਼ਤਾ ਕਹਿਲਾਤਾ ਹੈ। ਸੋ ਹੁਣ ਇਹ ਮੁਲਾਕਾਤ ਨੇ ਕੀ ਚੰਨ ਚਾੜਿਆ ਤੁਸੀਂ ਆਪ ਹੀ ਦੇਖ ਲਓ ਕਿ ਬਹੁਤ ਬੋਝ ਕੇ ਜੇ ਇਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਮੰਨ ਲਈਆਂ। ਤਾਂ ਪੋਰਟਲ ਵੀ ਬਣਾ ਦਿੱਤਾ ਗਿਆ। ਹੁਣ ਪੋਰਟਲ ਦੀ ਵਿਵਸਥਾ ਕੀ ਹੈ ਮੈਂ ਤੁਹਾਨੂੰ ਦੱਸਾਂ, ਹੇਠਲੇ ਪੱਧਰ ਤੇ ਇਹ ਚੀਜ਼ਾਂ ਦਫ਼ਤਰ 'ਚ ਬਹਿ ਕੇ ਨਹੀਂ ਦਿਖਦੀਆਂ। ਪੋਰਟਲ ਦੀ ਕੀ ਦਿੱਕਤ ਆ ਕਿ ਕਿਸਾਨ ਨੂੰ ਚਲਾਉਣਾ ਨਹੀਂ ਆਉਂਦਾ। ਇਵਨ ਦੈਟ ਕਿ ਜੇ 2-3 ਜ਼ਿਲ੍ਹੇ ਛੱਡ ਦਿਓ ਤੁਸੀਂ, ਸਾਡੇ ਇੱਥੋਂ ਦੇ ਬਹੁਤੇ ਆੜ੍ਹਤੀਆਂ ਨੂੰ ਵੀ ਪੋਰਟਲ ਦਾ ਹਿਸਾਬ ਕਿਤਾਬ ਨਹੀਂ ਆ ਰਿਹਾ। ਸੋ ਇਸ ਕਰਕੇ ਪਹਿਲੀ ਗੱਲ ਤੇ ਇਹ ਹੈ ਕਿ ਖਰੀਦ ਦੀ ਇੱਕ ਕਿੱਲਤ ਹੈ, ਦਿੱਕਤ ਹੈ। ਤਾਂ ਦੂਸਰੇ ਪਾਸੇ ਜਿਹੜੀ ਖਰੀਦ ਹੁੰਦੀ ਵੀ ਹੈ ਤਾਂ ਉਹਦੀ ਪੇਮੈਂਟ 24 ਘੰਟੇ ਜਾਂ 48 ਘੰਟੇ ਦਾ ਜਿਹੜਾ ਨਿਸ਼ਚਿਤ ਸਮਾਂ ਕੀਤਾ ਉਹਦੇ 'ਚ ਨਹੀਂ ਹੁੰਦੀ। ਪੋਰਟਲ ਦੀ ਸਮੱਸਿਆ ਇਹ ਆ ਕਿ ਹੁਣ ਦੇਖੋ ਕਈ ਕਿਸਾਨਾਂ ਦਾ ਆਧਾਰ ਕਾਰਡ ਹੈ ਜਿਹੜਾ ਮੋਬਾਈਲ ਨੰਬਰ ਦੇ ਨਾਲ ਲਿੰਕ ਨਹੀਂ ਹੈ, ਤੇ ਤੁਹਾਨੂੰ ਪਤਾ OTP ਆਉਂਦਾ ਜਿਹੜਾ ਉਹ ਉਸੇ ਨੰਬਰ ਤੇ ਆਉਣਾ। ਕਈਆਂ ਨੇ ਨੰਬਰ ਬਦਲੇ ਹੋਏ ਵਿਚਾਰਿਆਂ ਨੂੰ, ਉਹਨਾਂ ਨੂੰ ਪਤਾ ਹੀ ਨਹੀਂ, ਕਈਆਂ ਨੂੰ ਚੇਤਾ ਹੀ ਨਹੀਂ ਕਿ ਆਧਾਰ ਕਾਰਡ ਦੇ ਨਾਲ ਨੰਬਰ ਕਿਹੜਾ ਆ ਕਿਹੜਾ ਨਹੀਂ, ਕਿਹੜਾ ਉਹਨਾਂ ਦੇ ਕੋਲ ਚੱਲ ਰਿਹਾ ਘਰ ਦੇ ਵਿੱਚ। ਸੋ ਕੁਝ ਇਹ ਆ ਕਿ ਪੋਰਟਲ ਦੇ ਵਿੱਚ ਜਿਹੜੇ ਬੈਂਕ ਆ ਉਹਨਾਂ 'ਚੋਂ ਕੁਝ ਬੈਂਕਾਂ ਦੇ ਉੱਥੇ ਨਾਮ ਹੀ ਹੈ ਨਹੀਂ ਗੇ ਅਪਲੋਡ, ਮਤਲਬ ਕਿ ਉਹਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਕਿ ਉਹ ਨਾ ਹੀ ਇੰਸਟਾਲ ਨਹੀਂ ਹੈਗੇ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਸਭ ਤੋਂ ਵੱਡੀ ਜਿਹੜੀ ਦਿੱਕਤ ਆ IFSC ਕੋਡ ਵੀ ਜਿਹੜੇ ਉਹ ਗਲਤ ਭਰੇ ਹੋਏ ਆ ਕੁਝ ਬੈਂਕਾਂ ਦੇ ਪੋਰਟਲ ਦੇ ਵਿੱਚ। ਇਹ ਬੜੀ ਦਿੱਕਤ ਆ, ਬਹੁਤ ਵੱਡੀ ਦਿੱਕਤ ਆ। ਪਰ ਮੇਰੇ ਖਿਆਲ ਦੇ ਨਾਲ ਪਾਸ ਵਾਲਾ ਜਿਹੜਾ ਨੰਬਰ ਸੀਗਾ ਉਹ ਤਾਂ ਇਹਨਾਂ ਨੇ ਹਟਾ ਲਿਆ, ਪਰ ਬਾਵਜੂਦ ਇਸ ਤੇ ਬਹੁਤ ਸਾਰੀਆਂ ਦਿੱਕਤਾਂ ਪੋਰਟਲ ਨੇ ਪੈਦਾ ਕੀਤੀਆਂ ਹੋਈਆਂ। ਦਿੱਕਤਾਂ ਹੀ ਦਿੱਕਤਾਂ ਨੇ ਇਸ ਟਾਈਮ ਪੰਜਾਬ ਦੇ ਕਿਸਾਨ ਦੇ ਸਾਹਮਣੇ।
ਜ਼ਮੀਨ ਬਚਾਉਣ ਦੀ ਦਿੱਕਤ, ਆਪਣੇ ਆਪ ਨੂੰ ਬਚਾਉਣ ਦੀ ਦਿੱਕਤ, ਕਣਕ ਆਪਣੀ ਫਸਲ ਬਿਲੇ ਲਾਉਣ ਦੀ ਦਿੱਕਤ, ਔਰ ਕਮਾਲ ਦੀ ਗੱਲ ਆ ਕਿ ਵਿੱਚ ਹੋਈ ਫਸਲ ਦੀ ਅਦਾਇਗੀ ਪਾਉਣ ਦੀ ਵੀ ਦਿੱਕਤ। ਸੋ ਦਿੱਕਤਾਂ ਹੀ ਦਿੱਕਤਾਂ। ਉੱਧਰੋਂ ਮੌਸਮ ਦੀ ਮਾਰ ਆ, FCI ਦੇ ਜਿਹੜੇ ਪੈਮਾਨੇ ਆ ਖਰੀਦ ਦੇ ਉਹ ਵੀ ਬੜੇ ਸਖਤ ਆ। ਅੱਜ ਕੁਛ ਇਲਾਕਿਆਂ ਦੇ ਵਿੱਚ ਤਾਂ ਹਨੇਰੀ ਵੀ ਆਈ ਆ, ਕਣੀਆਂ ਵੀ ਪਈਆਂ, ਸਿੱਲ ਹੋ ਜਾਣੀਆਂ। ਸੋ ਸਮੱਸਿਆ ਹੀ ਸਮੱਸਿਆਵਾਂ ਨੇ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਰੋਡ ਕਿਸਾਨ ਸੰਘਰਸ਼ ਮੋਰਚੇ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ। ਹਾਂਜੀ ਦੇਖੋ, ਇਹ ਪਟਿਆਲੇ ਦੇ ਵਿੱਚ ਆ, ਔਰ ਕਮਾਲ ਦੀ ਗੱਲ ਆ ਕਿ ਜਿਹੜਾ ਮੁੱਖ ਮੰਤਰੀ ਫਰੇਬ ਕਰਦਾ ਫਿਰਦਾ ਮੈਂ ਕਿਸਾਨ ਹਿਤੈਸ਼ੀ ਆ ਫਲਾਂ ਧਮਕਾ, ਉਹਦੇ ਆਪਣੇ ਜ਼ਿਲ੍ਹੇ ਦੇ ਵਿੱਚ ਕਿਸਾਨ ਵਿਚਾਰੇ ਕਲਪਦੇ ਪਏ ਆ ਕਿ ਸਾਡੀ ਹੀਰਿਆਂ ਵਰਗੀ ਜ਼ਮੀਨ, ਸਾਡੀ ਮਾਂ ਸਾਡੇ ਤੋਂ ਨਾ ਖੋ, ਤੇ ਕੌਡੀਆਂ ਦੇ ਭਾਅ ਦੇ ਕੇ ਤਾਂ ਕਦੇ ਵੀ ਨਾ ਖੋ। ਇੱਕ ਸੰਘਰਸ਼ ਚੱਲ ਰਿਹਾ। ਕਮਾਲ ਦੀ ਗੱਲ ਆ ਕਿ ਉਸ ਸੰਘਰਸ਼ ਦੀ ਜੇ ਦੇਖੀਏ ਆਪਾਂ ਤੇ ਲੜਾਈ ਜਿਹੜੀ ਆ ਉਹ ਇੱਕ ਇਲਾਕੇ ਤੱਕ ਹੀ ਸੀਮਤ ਰਹਿ ਗਈ, ਕੋਈ ਗੱਲ ਹੀ ਨਹੀਂ ਕਰ ਰਿਹਾ ਉਹਨਾਂ ਦੀ। ਤਾਂ ਬਹਰਹਾਲ ਇਹਨਾਂ ਨੇ ਸਿੱਧਾ ਐਲਾਨ ਕੀਤਾ। ਅੱਜ ਤੇ ਮੈਂ ਇੱਕ ਕਿਸਾਨ ਦਾ ਦੇਖ ਰਿਹਾ ਸੀ ਟਰੈਕਟਰ, ਉਹ ਕਹਿੰਦਾ ਕਿ ਅਸੀਂ ਜਿਵੇਂ ਉੱਥੇ ਤੋੜੇ ਆ ਤੇ ਹੁਣ ਇੱਥੇ ਲੱਗਦਾ ਇਹੋ ਆ ਕਿ ਪਟਿਆਲੇ ਦੇ ਵਿੱਚ ਆਪਣੇ ਮੁੱਖ ਮੰਤਰੀ ਦੇ ਬੈਰੀਕੇਡ ਤੋੜਾਂਗੇ। ਸੋ ਕਾਫੀ ਤੱਤੇ ਸੀ ਕਿਸਾਨ। ਸੋ ਇਹ ਅੱਜ ਵੀ ਜੇ ਆਪਾਂ ਦੇਖੀਏ ਇਹਨਾਂ ਨੇ ਇੱਕ ਅਧਿਕਾਰੀ ਦਾ ਪੁਤਲਾ ਸਾੜਿਆ। ਦੇਖੋ ਅਖਬਾਰਾਂ ਦੇ ਕੰਮ, ਜਿਸ ਅਧਿਕਾਰੀ ਦਾ ਪੁਤਲਾ ਸਾੜਿਆ ਕਿ ਪੱਤਰਕਾਰ ਨੂੰ ਉਸ ਅਧਿਕਾਰੀ ਦਾ ਨਾਮ ਨਹੀਂ ਪਤਾ ਹੋਏਗਾ। SDM ਆ, ਉਹ SDM ਸ਼ਾਇਦ ਅੰਕੁਰ ਉਹਦਾ ਨਾਮ ਆ, ਤੇ ਦੇਖੋ ਨਾਂ ਵੀ ਨਹੀਂ ਲਿਖ ਰਿਹਾ। ਕਮਾਲ ਦੀ ਗੱਲ, ਇੰਨੀ ਡਰੀ ਹੋਈ ਪੱਤਰਕਾਰਤਾ, ਇੰਨੀ ਕਮਜ਼ੋਰ ਪੱਤਰਕਾਰਤਾ। ਯਾਰ ਕੋਈ ਕਿਸੇ ਦਾ ਕੋਈ ਤੁਸੀਂ ਕਿਰਦਾਰ ਥੋੜੀ ਨਾ ਉਛਾਲਣਾ ਹੈ। ਕਿਸੇ ਦਾ ਕੋਈ ਪੁਤਲਾ ਸਾੜਿਆ ਤੇ ਕੱਲ ਨੂੰ ਤੁਸੀਂ ਕਹੋਗੇ ਕਿ ਮੁੱਖ ਮੰਤਰੀ ਦਾ ਸਾੜਿਆ, ਮੁੱਖ ਮੰਤਰੀ ਦੇ ਨਾਂ ਦਾ ਨਹੀਂ ਪਤਾ ਜੀ ਕੌਣ ਆ। ਉਹ ਹੱਦ ਹੋ ਗਈ ਆ। ਸੋ ਨਾਲ YPS ਚੌਂਕ ਵੀ ਜਾਮ ਕੀਤਾ ਗਿਆ। ਤਾਂ ਇਹ ਜਿਹੜੇ ਕਿਸਾਨ ਨੇ, ਇਹਨਾਂ ਦਾ ਕਹਿਣਾ ਇਹ ਆ ਕਿ ਜੋ ਕਲੈਕਟਰ ਰੇਟ ਆ ਉਹ ਮੇਰੇ ਖਿਆਲ ਦੇ ਨਾਲ ਲਾ ਲਓ ਕਿ 9 ਲੱਖ ਰੁਪਇਆ ਦਿੰਦੇ ਨੇ, ਤੇ ਉਹਦੇ ਤੋਂ ਕੁਛ ਕੁ ਪੈਸੇ ਵੱਧ ਦੇ ਕੇ ਸਾਡੀ ਜ਼ਮੀਨ ਹੜੱਪਣਾ ਚਾਹੁੰਦੇ ਆ। ਦੇਖੋ ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ ਕਿ ਇਸ ਤਰ੍ਹਾਂ ਜ਼ਮੀਨਾਂ ਨਹੀਂ ਖੋਹੀਆਂ ਜਾਣੀਆਂ ਚਾਹੀਦੀਆਂ। ਪੰਜਾਬ ਦੀ ਜ਼ਮੀਨ ਬੇਸ਼ਕੀਮਤੀ ਜ਼ਮੀਨ ਆ, ਇਹਦੀ ਵੈਲਿਊ ਪੈਸੇ ਦੇ ਵਿੱਚ ਤੁਸੀਂ ਪਾ ਹੀ ਨਹੀਂ ਸਕਦੇ। ਮੇਰੇ ਕੋਲ ਖੁਦ ਡਾਟਾ ਆ, ISRO ਦਾ ਡਾਟਾ ਆ, ਜਾਂ ਉਹ ਜਿਹੜੀ ਇੰਟਰ ਗਵਰਨਮੈਂਟਲ ਇੱਕ ਸੰਸਥਾ ਹੈ ਕਲਾਈਮੇਟ ਚੇਂਜ ਤੇ, ਉਹਦਾ ਡਾਟਾ ਹੈ ਕਿ 2050 ਤੱਕ ਤੁਹਾਨੂੰ ਬਹੁਤ ਵੱਡੀ ਫੂਡ ਦੀ ਕਿੱਲਤ ਫੇਸ ਕਰਨੀ ਪੈਣੀ ਹੈ। ਤਾਂ ਪੰਜਾਬ ਵਰਗਾ ਸੂਬਾ ਜਿਹੜਾ ਉਹ ਬਹੁਤ ਹੱਦ ਤੱਕ ਦੁਨੀਆ ਦੀ ਜ਼ਰੂਰਤ ਪੂਰੀ ਕਰ ਸਕਦਾ। ਤਾਂ ਸਮਝ ਲਓ ਕਿ ਉਹਦਾ 10 ਫੁੱਟ ਦਾ ਇੱਕ ਜੇ ਕਹੀਏ ਕਿ ਜ਼ਮੀਨ ਦਾ ਟੋਟਾ ਵੀ ਬਹੁਤ ਅਹਿਮੀਅਤ ਰੱਖਦਾ। ਤਾਂ ਉਸ ਜ਼ਮੀਨ ਨੂੰ ਕਦੇ ਹਵਾਈ ਅੱਡਿਆਂ ਦੇ ਨਾਂ ਤੇ ਖੋਹ ਲੈਂਦੇ ਆ, ਕਦੇ ਸਟੇਡੀਅਮਾਂ ਬਣਾਉਣ ਦੇ ਨਾਮ ਤੇ ਖੋਹ ਲੈਂਦੇ ਆ, ਕਦੇ ਇਹ ਹਾਈਵੇ ਕੱਢਣੇ ਆ, ਹਾਈਵੇ ਕੱਢ ਕੇ ਗਾਂ ਕੀ ਜਾਣੇ ਥੋੜੇ ਹਾਈਵੇ ਆ, ਔਰ ਪਤਾ ਨਹੀਂ ਕਿੰਨੇ ਕੁ ਹਾਈਵੇ ਇਹਨਾਂ ਨੇ ਜੋੜਨੇ ਆ। ਪਰ ਜੇ ਤੁਸੀਂ ਚਲੋ ਜੋੜਨੇ ਦੀ ਜ਼ਮੀਨ ਐਕਵਾਇਰ ਕਰਨੀ ਆ ਤਾਂ ਘੱਟੋ ਘੱਟ ਇਹ ਤਾਂ ਦੇਖੋ ਨਾ ਕਿ ਇਹੋ ਜਿਹੀ ਰੋਜੀ ਰੋਟੀ ਅਗਾਂਹ ਬੰਦੇ ਨੂੰ ਮਿਲ ਜਾਊਗੀ ਜੇ ਉਹਨੇ ਜਾ ਕੇ ਰਾਜਸਥਾਨ ਦੇ ਵਿੱਚ ਕੰਮ ਸੈੱਟ ਕਰਨਾ ਹੋਵੇ। ਇੰਨੀ ਇਨਕਮ ਜਿਹੜੀ ਆਪਣੀ ਉੱਥੇ ਜ਼ਮੀਨ ਤੋਂ ਕਰਾ ਲੂਗਾ। ਸੋ ਇਹ ਜਿਹੜਾ ਅਸੈਸਮੈਂਟ ਹੈ ਇਹ ਹੋਣਾ ਚਾਹੀਦਾ। ਸਾਰੀ ਜ਼ਿੰਦਗੀ ਜਿੱਥੇ ਉਹ ਬੰਦਾ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਰਹਿ ਰਿਹਾ, ਸਾਰੀ ਜ਼ਿੰਦਗੀ ਜਿੱਥੇ ਕਮਾਈ ਕਰਦਾ ਉੱਥੋਂ ਉਹਦਾ ਉਜਾੜਾ ਹੋਣਾ। ਤਾਂ ਮੁੜ ਵਸੇਬੇ ਦੀ ਜਿਹੜੀ ਯੋਜਨਾ ਹੈ ਉਹਨੂੰ ਪੂਰਨ ਤੌਰ ਤੇ ਲਾਗੂ ਕਰਨਾ ਚਾਹੀਦਾ। ਸਾਡੇ ਪੰਜਾਬੀ ਅਫਸਰਾਂ ਦੀ, ਜਾਂ ਕਹਿ ਲਓ ਕਿ ਇੱਥੋਂ ਦੇ ਜਿਹੜੇ ਹੁਕਮਰਾਨ ਆ, ਔਰ ਕੁਛ ਕੁ ਕਿਸਾਨ ਆਗੂਆਂ ਦੀ ਵੀ ਮੈਂ ਕਹੂੰਗਾ ਕਿ ਭੂਮਿਕਾ ਇਹਦੇ ਵਿੱਚ ਨਿਰਾਸ਼ ਕਰਨ ਵਾਲੀ ਆ। ਇਹਨਾਂ ਕਿਸਾਨਾਂ ਦੀ ਬਾਂਹ ਫੜਨ ਦੀ ਲੋੜ ਆ। ਜੀ ਜੀ। ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਦੇ ਫੈਸਲੇ ਤੋਂ ਸਰਕਾਰੀ ਮਹਿਕਮੇ ਹੀ ਹੁਣ ਔਖਾ ਹੋਇਆ ਹੈ। ਹਾਂਜੀ ਦੇਖੋ, ਇਹਨਾਂ ਨੇ ਨਾ ਇਗਜ਼ਾਮ ਜਿਹੜੇ ਆ ਉਹ ਰੱਦ ਕਰ ਦਿੱਤੇ। ਤੁਹਾਨੂੰ ਪਤਾ ਮੇਰੇ ਖਿਆਲ ਦੇ ਨਾਲ 5ਵੀਂ 8ਵੀਂ 10ਵੀਂ ਸਾਰੇ ਬੱਚੇ ਪ੍ਰਮੋਟ ਕਰ ਦਿੱਤੇ ਆ। ਸੱਥ ਦੇ ਵਿੱਚ ਖੜੇ ਝੂਰਦੇ ਆ ਵਿਚਾਰੇ ਬਹਾਲ ਸਿੰਘ ਹੋਰੀ, ਪਾਲ ਸਿੰਘ ਹੋਰੀ, ਜਿਹਨੂੰ ਕਹਿੰਦੇ ਕਿ ਯਾਰ ਕਾਸ਼ ਸਾਡੀ ਜਵਾਨੀ ਵੇਲੇ ਕਰੋਨਾ ਆਇਆ ਹੁੰਦਾ ਤੇ ਘੱਟੋ ਘੱਟ 10 ਤੇ ਹੋ ਜਾਂਦੇ ਨੇ, 10 ਪਾਸ ਤੇ ਵੱਜਦੇ, ਅਸੀਂ ਤੇ ਫੇਲ ਬੈਠੇ ਆ 10ਵੀਂ ਫੇਲ। ਇਹ ਹਾਲ ਆ। ਇਹਨਾਂ ਨੇ ਸਾਰੇ ਬੱਚੇ ਪ੍ਰਮੋਟ ਕਰ ਦਿੱਤੇ ਆ। ਕੱਲ ਨੂੰ ਨੌਕਰੀ ਵਾਲੇ ਖਾਨੇ 'ਚ ਕੀ ਲਿਖਣਗੇ ਕਿ 10ਵੀਂ ਦੇ ਵਿੱਚ ਕਿੰਨੀ ਪਰਸੈਂਟੇਜ ਆ। ਸੋ ਇਹ ਜਿਹੜਾ ਫੈਸਲਾ ਇਹਨਾਂ ਨੇ ਕੀਤਾ ਵਾ ਕਰੋਨਾ ਦੇ ਡਰ ਕਰਕੇ, ਤਾਂ ਉਹਦੇ ਤੋਂ ਕਹਿ ਲਓ ਕਿ ਇਹਨਾਂ ਦੇ ਆਪਣਾ ਜਿਹੜਾ ਖਾਸ ਤੌਰ ਤੇ ਮਹਿਕਮਾ ਵਾ ਸਿੱਖਿਆ ਬੋਰਡ PSE ਕਹਿੰਦੇ ਆ ਜਿਹਨੂੰ ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਉਹ ਹੀ ਨਾਰਾਜ਼ ਆ।
ਉਹ ਕਹਿੰਦੇ ਕਿ ਕਮਾਲ ਦੀ ਗੱਲ ਹੈ ਕਿ ਤੁਸੀਂ ਤੇ ਜਿਹੜੇ ਪ੍ਰਸ਼ਨ ਪੱਤਰ ਸੀਗੇ ਉਹਦੀ ਪ੍ਰਿੰਟਿੰਗ ਦਾ ਖਰਚਾ ਵੀ ਸਾਨੂੰ ਪਵਾ ਦਿੱਤਾ, ਹੱਦ ਹੋ ਗਈ ਆ। ਤੇ ਅੱਗੇ ਤੁਸੀਂ ਸਾਡਾ ਤਕਰੀਬਨ 350 ਕਰੋੜ ਰੁਪਈਆ ਦੱਬ ਕੇ ਬੈਠੇ ਹੋ, ਅਸੀਂ ਤਨਖਾਹਾਂ ਦੇਣ ਤੋਂ ਵੀ ਆਰੀ ਹੋ ਜਾਵਾਂਗੇ। ਮਤਲਬ ਕਿ ਅਸੀਂ ਤੇ ਬਹੁਤ ਕਸੂਤੇ ਕ੍ਰਾਈਸਿਸ 'ਚ ਫਸ ਜਾਵਾਂਗੇ। ਤੁਸੀਂ ਤਾਂ ਸਾਨੂੰ ਰਗੜ ਕੇ ਰੱਖਤਾ ਕਿ ਜੇ ਤੁਸੀਂ ਇਹੀ ਕੰਮ ਕਰਨਾ ਸੀ, ਇਹੀ ਕਰਤੂਤ ਕਰਨੀ ਸੀਗੀ ਤਾਂ ਕਰੋਨਾ ਤੇ ਇੱਥੇ ਹੀ ਸੀਗਾ ਨਾ। ਉਹਨਾਂ ਦੀ ਗੱਲ ਵੈਸੇ ਵਾਜਬ ਆ। ਕਰੋਨਾ ਕਿਹੜਾ ਕੋਈ ਮੇਲਾ ਵੇਖਣ ਚੱਲ ਗਿਆ ਸੀ ਕਿਤੇ ਲਾਂਭੇ ਚਾਈਨਾ ਚੂਨਾ 'ਚ, ਇੱਥੇ ਸੀਗਾ। ਤੇ ਤੁਹਾਨੂੰ ਪਤਾ ਕਿਉਂ ਨਹੀਂ ਸੀ ਕਿ ਇਹਨਾਂ ਚੀਜ਼ਾਂ ਦਾ, ਤੇ ਤੁਸੀਂ ਉਹਨਾਂ ਦਾ ਖਰਚਾ ਵੀ ਕਰਵਾ ਦਿੱਤਾ। ਸੋ ਆਪ ਹੀ ਵੇਖ ਲਓ ਇਹਨਾਂ ਦੀਆਂ ਨੀਤੀਆਂ ਤੋਂ ਆਪ ਹੀ ਇਹਨਾਂ ਦੇ ਮਹਿਕਮੇ ਜਿਹੜੇ ਉਹ ਕਿੰਨੇ ਦੁਖੀ ਹੋਏ ਪਏ ਨੇ। ਜੀ ਜੀ ਬਿਲਕੁਲ। ਤੇ ਅਗਲੀ ਗੱਲ ਕਰ ਲਈਏ, ਕਹਿੰਦੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਾਹ ਪੱਧਰਾ। ਨਹੀਂ, ਲਿਆਉਣ ਦਾ ਛੱਡੋ। ਪਹਿਲਾਂ ਤੇ ਨਾ ਰਲ ਕੇ ਨੀਰਵ ਮੋਦੀ ਤੇ ਜਿਹੜਾ ਉਹ ਵਿਜੇ ਮਾਲੀਆ, ਇਹਨਾਂ ਦੀ ਯਾਦ ਦੇ ਵਿੱਚ ਇੱਕ ਦਿਹਾੜਾ ਮਨਾਇਆ ਜਾਣਾ ਚਾਹੀਦਾ। ਇਹਨਾਂ ਨੂੰ ਸਮਰਪਿਤ ਕਰ ਦੇਣਾ ਚਾਹੀਦਾ। ਹਿੰਦੀ 'ਚ ਉਹ ਦੇ ਸਕਦੇ ਕਰਜ਼ ਇਕਾਦਸ਼ੀ ਦੇ ਰੂਪ ਦੇ ਵਿੱਚ ਦਿਨ ਮਨਾਇਆ ਜਾਣਾ ਚਾਹੀਦਾ। ਬਾਕੀ ਵੈਸੇ ਕਮਾਲ ਦੀ ਗੱਲ ਇਹ ਕਹਿੰਦੇ ਪਕੌੜਾ ਤੇ ਕਿਸੇ ਨੇ ਜੋਕ ਸਹੀ ਬਣਾਇਆ। ਕਹਿੰਦੇ ਕਿ ਜੇ ਟੈਲੈਂਟ ਹੋਵੇ ਨਾ ਤੁਹਾਡੇ ਕੋਲ, ਪਕੌੜਾ ਵੇਚਣ ਦਾ ਇਕੱਲਾ ਉਹ ਰੁਜ਼ਗਾਰ ਨਹੀਂ, ਤੁਸੀਂ ਬੈਂਕ ਵੀ ਵੇਚ ਸਕਦੇ ਹੋ ਤੇ ਬੈਂਕ ਵੇਚਣ ਵਾਲੇ ਲੋਕ ਆ। ਦੇਖੋ ਇਹ ਆ ਕਿ ਨੀਰਵ ਮੋਦੀ ਨੂੰ ਕਹਿੰਦੇ ਆ ਕਿ ਇੰਡੀਆ ਲਿਆਉਣ ਦਾ ਰਸਤਾ ਸਾਫ਼ ਹੋ ਗਿਆ ਵਾ। ਬ੍ਰਿਟੇਨ ਦੇ ਗ੍ਰਹਿ ਮਹਿਕਮੇ ਨੇ, ਕਹਿ ਲਓ ਗ੍ਰਹਿ ਵਿਭਾਗ ਨੇ 1300 ਕਰੋੜ ਰੁਪਏ ਦੇ ਜਿਹੜੀ ਧੋਖਾਧੜੀ ਦਾ ਮਾਮਲਾ ਸੀਗਾ, ਉਹਦੇ 'ਚ ਜਿਹੜਾ ਹੀਰਾ ਕਾਰੋਬਾਰੀ ਹੈ ਨੀਰਵ ਮੋਦੀ, ਇਹਨੂੰ ਇੰਡੀਆ ਨੂੰ ਸੌਂਪਣ ਦਾ ਹੁਕਮ ਦਿੱਤਾ ਵਾ। ਪਰ ਫਿਰ ਵੀ ਮੇਰੇ ਖਿਆਲ ਦੇ ਨਾਲ, ਕਿਉਂਕਿ ਇੰਡੀਆ ਔਰ UK ਦਾ ਤੁਹਾਨੂੰ ਪਤਾ ਸੰਵਿਧਾਨਕ ਢਾਂਚਾ ਜਿਹੜਾ ਹੈ ਨਾ, ਸਟਰਕਚਰ ਹੈ ਜਿਹੜਾ, ਉਹ ਤਕਰੀਬਨ ਇੱਕੋ ਜਿਹਾ ਹੀ ਆ, ਸਿਮਿਲਰ ਹੀ ਆ। ਕਿ ਜੇ ਆਪਾਂ ਦੇਖੀਏ ਵਿਜੇ ਮਾਲੀਆ ਵਾਲਾ ਕੇਸ ਜਿਹੜਾ ਇਸ ਤੋਂ ਪਹਿਲਾਂ ਵਾਲਾ ਵਾ, ਉਹਦੇ 'ਚ ਇਹ ਕਈ ਮੌਕਿਆਂ ਤੇ ਹੋਇਆ, ਇੱਥੇ ਜਸ਼ਨ ਸ਼ੁਰੂ ਹੋ ਜਾਂਦੇ ਪਰ ਬਾਅਦ ਦੇ ਵਿੱਚ ਫਿਰ ਅਪੀਲ ਪੈ ਜਾਂਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਹਾਲੇ ਵੀ ਨੀਰਵ ਮੋਦੀ ਕੋਲ ਆਪਸ਼ਨ ਹੈ, ਜਿੰਨੀ ਕੁ ਮੈਨੂੰ ਨੌਲੇਜ ਹੈ, ਜਿੰਨੀ ਕੁ ਮੈਨੂੰ ਸਮਝ ਆ, ਉਸ ਬੁੱਧੀ ਅਨੁਸਾਰ ਜਿੰਨਾ ਮੈਨੂੰ ਪਤਾ ਹੈ ਕਿ ਇਹਦੇ ਕੋਲ ਹਾਲੇ ਵੀ ਇੱਕ ਆਪਸ਼ਨ ਹੋਏਗਾ ਕਿ ਇਹ ਅਦਾਲਤੀ ਸਹਾਰਾ ਲੈ ਸਕਦਾ। ਤਾਂ ਜਦ ਤੱਕ ਅਦਾਲਤੀ ਸਹਾਰੇ ਹੈਗੇ ਆ, ਨੀਰਵ ਮੋਦੀ ਹਾਰ ਨਹੀਂ ਮੰਨੇਗਾ। ਸੋ ਦੇਖਦੇ ਆ ਕਦੋਂ ਤੱਕ ਇਹ ਲੜਾਈ ਜਾਰੀ ਰਹਿੰਦੀ ਹੈ। ਪਰ ਪਹਿਲੀ ਸੱਟੇ ਮੈਨੂੰ ਨਹੀਂ ਲੱਗਦਾ ਕਿ ਨੀਰਵ ਮੋਦੀ ਜਿਵੇਂ ਕਹਿੰਦੇ ਪਏ ਆ ਕਿ ਕੱਲ ਨੂੰ ਮੂੰਹ ਆ ਕੇ ਇੱਥੇ ਸਾਡੇ ਦੇਸ਼ ਦੇ ਵਿੱਚ ਹੀ ਹੋਏਗਾ। ਹਾਲੇ ਮੇਰੇ ਖਿਆਲ ਦੇ ਨਾਲ ਕਾਹਲੀ ਹੈ। ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਲੈਂਦੇ ਹਾਂ ਜੀ ਬ੍ਰੇਕ, ਅਤੇ ਸਰੋਤਿਓ ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੋਵਾਂਗੇ। ਅਤੇ ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਫਿਰ ਤੁਸੀਂ ਸਟੂਡੀਓ 'ਚ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਅਤੇ ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਬੇ ਏਰੀਆ ਵਿੱਚ ਹਾਵਰਡ ਟਰਾਂਸਪੋਰਟੇਸ਼ਨ ਵਾਲੇ ਇਸ ਮੌਕੇ ਕਲਾਸ ਏ ਡਰਾਈਵਰਜ਼ ਮਿੱਟੀ ਅਤੇ ਡੰਪ ਟਰੱਕਸ ਦੇ ਲਈ ਹਾਇਰ ਕਰ ਰਹੇ ਹਨ। $33 ਪ੍ਰਤੀ ਘੰਟਾ ਤਨਖਾਹ ਮਿਲੇਗੀ। ਕਲੀਨ DMV ਰੈਕੋਰਡ ਹੋਵੇ, 1 ਸਾਲ ਦਾ ਐਕਸਪੀਰੀਅੰਸ ਹੋਣਾ ਲਾਜ਼ਮੀ ਹੈ। ਨਵੇਂ ਟਰੱਕ ਚਲਾਉਣ ਨੂੰ ਮਿਲਣਗੇ ਅਤੇ ਸਾਰਾ ਹੀ ਕੰਮ ਲੋਕਲ ਹੈ। ਹੋਰ ਜਾਣਕਾਰੀ ਲਈ ਕਾਲ ਕਰਨ ਬੱਲ 9257664371 925 766 4371। ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ
916 692 8121 9166928121 ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ ਆਟੋ ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ ਸਵੀਟ B ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਸਤਿ ਸ਼੍ਰੀ ਅਕਾਲ ਸੈਕਰਾਮੈਂਟੋ। ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ ਵੈਕਸੀਨ ਲਗਵਾਉਣਾ। ਇਸ ਵੇਲੇ 65 ਤੇ 65 ਸਾਲ ਤੋਂ ਉੱਪਰ ਲੋਕਾਂ ਨੂੰ, ਐਜੂਕੇਸ਼ਨ ਵਰਕਰਸ ਨੂੰ, ਹੈਲਥ ਕੇਅਰ ਵਰਕਰਸ ਨੂੰ ਇਹ ਵੈਕਸੀਨ ਮੁਫਤ ਵਿੱਚ ਲਾਈ ਜਾ ਰਹੀ ਹੈ। ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਕਾਰਗਰ ਹੈ ਤੇ ਇਹਦੇ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਤੁਸੀਂ ਛੇਤੀ ਇਹ ਵੈਕਸੀਨ ਲਵਾਓ ਤੇ ਜਦੋਂ ਤੁਹਾਡੇ ਦੋਸਤਾਂ, ਰਿਸ਼ਤੇਦਾਰਾਂ ਦੀ ਵਾਰੀ ਆਵੇ ਤਾਂ ਉਹਨਾਂ ਨੂੰ ਲਵਾਉਣ ਲਈ ਵੀ ਪ੍ਰੇਰਿਤ ਕਰੋ। ਹੋਰ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ www.saccovid19collab.org ਤੇ ਜਾਓ ਜਾਂ ਫਿਰ ਕਾਲ ਕਰੋ 916 875 2400। ਇਹ ਮੈਸੇਜ ਸਿਆਰਾ ਹੈਲਥ ਵੱਲੋਂ ਜਨਹਿਤ ਵਿੱਚ ਜਾਰੀ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦੋ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਹੈਗਾ ਹੈ ਜੀ ਖਬਰ ਤੇ ਨਜ਼ਰ। ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ।
ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਓ, ਜੇਕਰ ਤੁਸੀਂ ਵੀ ਹੁਣ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਵਿੱਚ ਹੁਣ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਤੇ ਆਓ ਆਪਾਂ ਆਪਣੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੁੜੇ ਹੋਏ ਨੇ ਜੀ ਆਪਣੇ ਨਾਲ ਦੀਪਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮਿੰਟੂ ਜੀ, ਮੈਂ ਤੁਹਾਨੂੰ ਲਾਸਟ ਟਾਈਮ ਸਵਾਲ ਪੁੱਛਿਆ ਸੀ, ਆਈ ਥਿੰਕ ਮੇਰਾ ਮਤਲਬ ਗਲਤ ਲਿਆ ਗਿਆ ਰਾਜ ਕਰਨਵੀਰ ਸਿੰਘ ਹੋਰਾਂ ਨੇ, ਵੀ ਮੈਂ ਤੁਹਾਨੂੰ ਪੁੱਛਦਾ ਜੀ ਤੁਹਾਡੇ ਖਬਰਾਂ ਦੇ ਸੋ। ਮੇਰਾ ਮਤਲਬ ਇਹ ਸੀਗਾ, ਜਿਵੇਂ ਸਾਡੇ ਇੱਥੇ ਰੀਅਲ ਸਟੇਟ ਵਾਲੇ ਹੁੰਦੇ ਆ, ਜੇ ਤੁਸੀਂ ਰੀਅਲ ਸਟੇਟ ਦਾ ਲਾਇਸੈਂਸ ਲਿਆ ਹੋਵੇ, ਤੁਹਾਨੂੰ ਇੱਕ ਪੋਰਟਲ ਮਿਲ ਜਾਂਦਾ ਜਿੱਥੇ ਤੁਹਾਨੂੰ ਸਾਰੇ ਘਰਾਂ ਦੀ ਲਿਸਟਿੰਗ ਹੋ ਜਾਂਦੀ। ਮੈਂ ਸੋਚਿਆ ਵੀ ਜਿੱਦਾਂ ਤੁਸੀਂ ਪੱਤਰਕਾਰ ਹੋ, ਤੁਹਾਡੇ ਕੋਲੇ ਕੋਈ ਇੱਦਾਂ ਦਾ ਪੋਰਟਲ ਹੋਊਗਾ ਵੀ ਜਿੱਥੇ ਤੁਹਾਨੂੰ ਖਬਰਾਂ ਆਦਾਨ ਪ੍ਰਦਾਨ ਹੋ ਜਾਣਗੀਆਂ। ਮੈਂ ਇਹ ਨਹੀਂ ਚਾਹੁੰਦਾ ਵੀ ਤੁਸੀਂ ਕੋਈ, ਜੇਕਰ ਤੁਹਾਨੂੰ ਪਰਸਨਲੀ ਜਾਂ ਆਪਦੇ ਤੌਰ ਤੇ ਤੁਹਾਨੂੰ ਕੋਈ ਖਬਰਾਂ ਦੱਸਦਾ ਵੀ ਤੁਸੀਂ ਉਹ ਰਿਸੋਰਸ ਰਿਵੀਲ ਕਰੋ। ਇਟ ਵਾਸ ਜਸਟ ਲਾਈਕ ਜਿੱਦਾਂ ਵੀ ਕਿਊਰੀਅਸ ਸੀਗਾ ਵੀ ਤੁਹਾਡਾ ਜਿੱਦਾਂ ਖਬਰਾਂ ਕਿਵੇਂ ਹੁੰਦੀਆਂ। ਦੂਜਾ ਮੇਰਾ ਸਵਾਲ ਅੱਜ ਇਹ ਹੈ ਜੀ, ਜਿਹੜੀ ਇਹਨਾਂ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਕਿਸਾਨਾਂ ਦੀ, ਪਰ ਮੈਨੂੰ ਨਹੀਂ ਪਤਾ ਵੀ ਸ਼ਾਇਦ ਆਪਾਂ ਖਬਰਾਂ 'ਚ ਕਵਰ ਕੀਤਾ ਕਿ ਨਹੀਂ। ਉਹਨਾਂ ਨੇ ਆਪਦੀ ਰਿਪੋਰਟ ਦਿੱਤੀ ਤਾਂ ਹੈ, ਡਿਸਕਲੋਜ਼ ਕੀਤਾ ਵੀ ਕੀ ਉਹਨਾਂ ਨੇ ਉਹਦੀਆਂ ਫਾਈਂਡਿੰਗ ਸੀਗੀਆਂ। ਕੱਟੋ ਨਾ ਜੀ, ਧੰਨਵਾਦ। ਨਹੀਂ ਉਹਨਾਂ ਨੇ ਨਹੀਂ, ਇਹ ਨਹੀਂ ਰਿਵੀਲ ਕੀਤਾ ਤੇ ਨਾ ਹੀ ਮੇਰੇ ਖਿਆਲ ਦੇ ਨਾਲ ਕਰੂਗੇ, ਕਿਉਂਕਿ ਉਹ ਜਿਹੜੀ ਰਿਪੋਰਟ ਹੈ ਉਹ ਸੀਲਬੰਦ ਹੀ ਰਿਪੋਰਟ ਗਈ ਆ ਸੁਪਰੀਮ ਕੋਰਟ ਦੇ ਵਿੱਚ। ਤਾਂ ਸੁਪਰੀਮ ਕੋਰਟ ਦੇ ਵਿੱਚ ਉਹ ਰਿਪੋਰਟ ਜਿਹੜੀ ਆ ਦਾਖਲ ਕਰ ਦਿੱਤੀ ਗਈ ਆ ਤੇ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਦੀ ਉਹ ਮਰਜ਼ੀ ਆ, ਜਦੋਂ ਮਰਜ਼ੀ ਉਹ ਖੋਲ ਸਕਦੇ, ਜਦੋਂ ਮਰਜ਼ੀ ਇਹਦੇ ਤੇ ਫੈਸਲਾ ਦੇ ਸਕਦੇ ਆ। ਸੋ ਬਾਕੀ ਕੋਈ ਗੱਲ ਨਹੀਂ ਹੈ ਜੀ। ਦੇਖੋ ਵੱਖੋ ਵੱਖਰੇ ਵਸੀਲੇ ਹੁੰਦੇ ਆ, ਤੇ ਇੱਕ ਵਸੀਲੇ ਤੇ ਨਿਰਭਰ ਰਹਿ ਕੇ ਨਹੀਂ ਕੋਈ ਹੁੰਦੀ ਖਬਰ। ਇਸ ਤਰ੍ਹਾਂ ਆਪਾਂ ਇੱਕ ਖਬਰ ਤੇ ਤਾਂ ਇੱਕ ਵੈਬਸਾਈਟ ਤੇ ਨਿਰਭਰ ਰਹਿ ਸਕਦੇ ਹਾਂ, ਪਰ ਜੇ ਆਪਾਂ ਵੱਖ-ਵੱਖ ਖਬਰਾਂ ਕਰਨੀਆਂ ਨੇ ਦਿਨ ਦੇ ਵਿੱਚ, ਤੁਸੀਂ ਪ੍ਰੋਫੈਸ਼ਨਲੀ ਵੱਖ-ਵੱਖ ਥਾਵਾਂ ਤੇ ਜੋਬ ਕਰਦੇ ਹੋ ਜਾਂ ਵੱਖ-ਵੱਖ ਥਾਵਾਂ ਤੇ ਤੁਸੀਂ ਐਨਾਲਿਸਿਸ ਕਰਦੇ ਹੋ, ਵੱਖ-ਵੱਖ ਥਾਵਾਂ ਤੇ ਸੂਚਨਾਵਾਂ ਦਿੰਦੇ ਹੋ, ਤਾਂ ਇਹ ਵੀ ਹੁੰਦਾ ਕਿ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਉਹ ਰਿਪੀਟ ਨਾ ਹੋਣ, ਰੈਪੀਟੀਸ਼ਨ ਤੋਂ ਵੀ ਬਚਣਾ ਹੁੰਦਾ। ਸੋ ਕਈ ਕਿਸਮ ਦੀਆਂ ਦਿੱਕਤਾਂ ਹੁੰਦੀਆਂ ਨੇ, ਸੋ ਕਾਫੀ ਲੰਮਾ ਚੌੜਾ ਹੁੰਦਾ, ਵੱਖ-ਵੱਖ ਵਸੀਲੇ ਹੁੰਦੇ ਜੀ। ਜੀ ਧੰਨਵਾਦ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਤੁਹਾਡਾ ਪ੍ਰੋਗਰਾਮ ਤੇ ਬਹੁਤ ਸ਼ਿੱਦਤ ਨਾਲ ਡਿੱਕੀਦਾ ਜੀ। ਧੰਨਵਾਦ। ਤੇ ਹਾਂਜੀ ਉਹ ਮੇਰਾ ਸਵਾਲ ਤੇ ਗਲਤ ਪੁਰਾਣੀ ਸੀ, ਪਰ ਮੈਨੂੰ ਜੀ ਇਹਦਾ ਜਵਾਬ ਨਹੀਂ ਮਿਲਿਆ। ਪਲੀਜ਼ ਤੁਸੀਂ ਦੱਸਿਓ। ਆਪਣੇ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਹੁੰਦਾ ਸੀ, ਤੇ ਉਹਦੇ ਹੁੰਦਿਆਂ ਫਿਰ ਆਪਾਂ ਜਿਹੜਾ ਪਾਵਰਕਾਮ ਹੈ ਉਹਦੀ ਬਣਾਉਣ ਦੀ ਕੀ ਜ਼ਰੂਰਤ ਸੀ, ਥੋੜ੍ਹਾ ਜਿਹਾ ਤਫਸੀਲ ਨਾਲ ਇਹ ਦੱਸਿਓ। ਇੱਕ ਹੋਰ ਤੁਹਾਡੀ ਕੋਲੋਂ ਗੱਲ ਪੁੱਛਣੀ ਆ, ਤੁਹਾਡੀ ਦੂਸਰੀ ਫਿਲਮ ਮੈਂ ਪੜ੍ਹਿਆ ਸੀ ਆ ਰਹੀ ਆ ਡਾਕੂਆਂ ਦਾ ਮੁੰਡਾ ਪਾਰਟ 2, ਉਹਦੇ ਬਾਰੇ ਦੱਸਿਓ ਥੋੜ੍ਹਾ ਜਿਹਾ ਪਲੀਜ਼ ਜੀ। ਦੇਖੋ ਮੇਰੀ ਨਹੀਂ ਹੈ, ਮੇਰੀ ਲਾਈਫ ਤੇ ਨਹੀਂ, ਉਹ ਕਿਸੇ ਹੋਰ ਮੁੰਡੇ ਦੀ ਲਾਈਫ ਤੇ ਆ। ਉਹ ਤਾਂ ਉਹੀ ਟੀਮ ਬਣਾ ਰਹੀ ਆ, ਉਹਨਾਂ ਨੇ ਟਾਈਟਲ ਉਹੀ ਜਿਹੜਾ ਵਾ ਉਹ ਰੱਖਿਆ ਜ਼ਰੂਰ। ਹਾਲੇ ਕਿਉਂਕਿ ਕਰੋਨਾ ਕਰਾਨਾ ਇੱਧਰ ਚੱਲੀ ਜਾਂਦਾ ਆ, ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਬਣਦਾ। ਉੱਧਰੋਂ ਕਿਸਾਨ ਐਜੂਕੇਸ਼ਨ ਆ, ਦੋ ਹੀ ਚੀਜ਼ਾਂ ਮਹੱਤਵਪੂਰਨ ਆ। ਕਿਸਾਨ ਉੱਥੇ ਬੈਠੇ ਆ, ਤਦ ਵੀ ਫਿਲਮਾਂ ਵਗੈਰਾ ਨਹੀਂ ਐਮੀ ਨੇ ਕਰਨੀ ਸੀ, ਪਿੱਛੇ ਜੇ ਰਿਲੀਜ਼ ਇਹਨਾਂ ਨੇ ਵੀ ਟਾਲ ਦਿੱਤੀ ਹੈ। ਤੁਸੀਂ ਆਪ ਹਿਸਾਬ ਲਾ ਲਓ, ਜੇ ਐਮੀ ਵਰਗਾ ਸੁਪਰਸਟਾਰ ਬੰਦਾ ਆਪਣੀ ਫਿਲਮ ਜਿਹੜੀ ਆ ਉਹ ਟਾਲ ਰਿਹਾ ਰਿਲੀਜ਼ਿੰਗ, ਤਾਂ ਇਹਦਾ ਮਤਲਬ ਹੈ ਕਿ ਰਿਸਕ ਹੈ, ਬਿਜ਼ਨਸ ਪੁਆਇੰਟ ਆਫ ਵਿਊ ਤੋਂ ਵੀ ਰਿਸਕ ਹੈ। ਵੈਸੇ ਵੀ ਮੇਰਾ ਮੰਨਣਾ, ਜਾਤੀ ਤੌਰ ਤੇ ਮੇਰਾ ਮੰਨਣਾ, ਚਲੋ ਪ੍ਰੋਡਿਊਸਰ ਨੇ ਆਪਣੀ ਮਰਜ਼ੀ ਕਰਨੀ ਹੁੰਦੀ। ਜੇ ਮੇਰਾ ਵਿਚਾਰ ਕੋਈ ਪੁੱਛੇ ਤਾਂ ਮੈਂ ਤਾਂ ਕਹੂੰਗਾ ਕਿ ਜਦ ਤੱਕ ਇਹ ਚੱਲ ਰਿਹਾ ਸਾਨੂੰ ਇਹਨਾਂ ਚੀਜ਼ਾਂ ਤੋਂ ਹਾਲ ਦੀ ਘੜੀ ਪਰਹੇਜ਼ ਨਹੀਂ ਕਰਨਾ ਚਾਹੀਦਾ। ਉਹ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਵੀ ਠੀਕ ਰਹੇਗਾ, ਉਹ ਵੈਸੇ ਵੀ ਇੱਕ ਜਿੱਦਾਂ ਭਾਈਚਾਰੇ ਦੇ ਤੌਰ ਤੇ ਵੀ ਇੰਨੀ ਕੁਛ ਸਪੋਰਟ ਕਰਨੀ ਚਾਹੀਦੀ। ਹਾਂ ਬਿਜ਼ਨਸ ਆਪਣੀ ਥਾਂ ਤੇ ਨਹੀਂ, ਤੇ ਜੇ ਕੋਈ ਮਾੜਾ ਮੋਟਾ ਕੰਮ ਖੁੱਲ੍ਹਦਾ ਵਾ ਤੇ ਉਹਦੇ 'ਚ ਕੋਈ ਹਰਜ ਨਹੀਂ ਹੈ, ਤਾਂ ਜਿਵੇਂ ਹੀ ਉਹ ਖੁੱਲ੍ਹੇਗਾ ਫਿਰ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਬਾਕੀ ਪਾਵਰਕਾਮ ਬਣਾਉਣ ਪਿੱਛੇ ਸੀਗਾ ਕਿ ਉਹਨੂੰ ਦੋ ਹੀ ਟੈਂਟ ਵੰਡ ਦਿੱਤਾ ਗਿਆ ਸੀਗਾ। ਬਿਜਲੀ ਬੋਰਡ ਉਸ ਟਾਈਮ ਇੱਦਾਂ ਦਾ ਅਦਾਰਾ ਸੀਗਾ ਜਿਹਦੇ 'ਚ ਨਿੱਜੀਕਰਨ ਨਹੀਂ ਸੀਗਾ, ਤਾਂ ਪ੍ਰਾਈਵੇਟਾਈਜੇਸ਼ਨ ਇਹਦਾ ਹੋ ਗਿਆ। ਹੁਣ ਤੁਸੀਂ ਦੇਖੋ ਨਾ, ਅੱਗੇ ਕੀ ਸੀਗਾ ਕਿ ਜਦੋਂ ਅਸੀਂ ਬਚਪਨ 'ਚ ਹੁੰਦੇ ਸੀਗੇ ਸਾਡੇ ਪਿੰਡ ਬਿਜਲੀ ਵਾਲੇ ਆਉਂਦੇ ਹੁੰਦੇ ਸੀਗੇ, ਅੱਜ ਵੀ ਉਹ ਸਾਨੂੰ ਮਿਲਦੇ, ਸਾਡੇ ਬਹੁਤ ਸਨਮਾਨਯੋਗ ਆ। ਲਾਗਲੇ ਪਿੰਡਾਂ ਦੇ ਅੰਕਲ ਜੀ ਅਸੀਂ ਕਹਿੰਦੇ ਉਹਨਾਂ ਨੂੰ ਗੁਰਦ ਸਿੱਧਵਾਂ ਤੋਂ, ਤੇ ਸਾਡੇ ਪਿਤਾ ਜੀ ਹੋਰਾਂ ਦੇ ਵੀ ਦੋਸਤ ਸੀਗੇ। ਉਹ ਸਾਈਕਲਾਂ ਤੇ ਆਉਂਦੇ ਸੀ, ਪੱਕੇ ਮੁਲਾਜ਼ਮ ਸੀਗੇ। ਅੱਜ ਉਹਨਾਂ ਲਾਈਨਾਂ ਨੂੰ ਠੀਕ ਕਰਨ ਵਾਸਤੇ, ਉਹਨਾਂ ਲਾਈਨਾਂ ਨੂੰ ਮੇਨਟੇਨ ਰੱਖਣ ਵਾਸਤੇ ਜੋ ਉਹਨਾਂ ਦੀ ਮੇਨਟੇਨੈਂਸ ਹੁੰਦੀ ਹੈ, ਉਹਦਾ ਸਾਰਾ ਜਿਹੜਾ ਜ਼ਿੰਮਾ ਹੈ
ਉਹ ਪ੍ਰਾਈਵੇਟ ਮੁੰਡਿਆਂ ਕੋਲ ਆ, ਪ੍ਰਾਈਵੇਟ ਰੱਖੇ ਆ ਗਾ ਪਿੰਡਾਂ ਦੇ ਵਿੱਚ, ਇੱਕ ਪਿੰਡ ਚੋਂ ਲਾ ਲਓ ਕਿ 4-5 ਹਜ਼ਾਰ ਰੁਪਏ ਰੱਖਿਆ। ਤਾਂ ਤੁਸੀਂ ਇਸ ਨੂੰ ਸਹੀ ਇਦਾਂ ਹੀ ਸਮਝ ਸਕਦੇ ਹੋ, ਇਹ ਵੀ ਨਿੱਜੀਕਰਨ ਦਾ ਹੀ ਰਸਤਾ ਖੋਲ੍ਹਿਆ ਗਿਆ, ਔਰ ਹੌਲੀ ਹੌਲੀ ਇਹਦੇ ਚੋਂ ਛਾਂਟਣੀ ਕਰਦੇ ਰਹੇ। ਅੱਜ ਬਹੁਤ ਘੱਟ ਆ ਇੰਪਲਾਈਜ਼ ਜਿਹੜੇ ਪੱਕੇ ਇੰਪਲਾਈਜ਼ ਰਹਿ ਗਏ ਆ, ਬਹੁਤੇ ਜ਼ਿਆਦਾ ਆਊਟਸੋਰਸਿੰਗ ਦੇ ਜ਼ਰੀਏ ਜਾਂ ਕਹਿ ਲਓ ਨਿੱਜੀ ਜਿਹੜੇ ਠੇਕੇਦਾਰੀ ਸਿਸਟਮ ਰਾਹੀਂ ਉਹ ਲੈਂਦੇ ਜੀ। ਅਗਲੇ ਕਾਲਰ ਨੇ ਅਵਤਾਰ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਜੀ ਮਿੰਟੂ ਸਾਹਿਬ। ਹਾਂਜੀ, ਬਹੁਤ ਵਧੀਆ ਖਬਰਾਂ ਤੁਹਾਡੀਆਂ, ਬਹੁਤ ਚੰਗਾ ਲੱਗਦਾ ਸੁਣ ਕੇ, ਬੜਾ ਤਰੀਕਾ ਗੱਲਬਾਤ ਕਰਨ ਦਾ। ਤੇ ਮੈਂ ਗੱਲ ਕਰਦਾ ਸੀ ਵੀ ਜਿੱਦਾਂ ਮੈਂ ਅੱਗੇ ਵੀ ਕੀਤੀ ਸੀ ਇੱਕ ਵਾਰੀ ਵੀ ਜਿੱਦਾਂ ਵੱਡੇ ਲੀਡਰ ਆ, ਰਾਜੇਵਾਲ ਸਾਹਿਬ ਆ ਜਾਂ ਕੋਈ ਵੀ ਮਾੜਾ ਜਿਹਾ ਵੀ ਇਹ ਕਹਿ ਦੇਣ ਨਾ ਤੇ ਸਾਰਾ ਮੁਲਕ ਕਰੋੜਾਂ ਦੇ ਹਿਸਾਬ ਨਾਲ ਦੁਨੀਆ ਆ ਜਾਂਦੀ ਹੈ। ਤੇ ਜੇ ਕਹਿਣ ਬਈ ਆਪੋ ਆਪਣੇ ਡਿਸਟ੍ਰਿਕਟ ਦੇ ਜਿੰਨੇ ਵੀ ਹੈਗੇ ਆ, ਤੁਸੀਂ ਇਹ ਸਰਬਸੰਮਤੀ ਦੇ ਨਾਲ ਤੁਸੀਂ ਚੁਣ ਲਓ। ਪਹਿਲਾਂ ਹੀ ਜੋ ਰੌਲਾ ਰੱਪਾ ਪੈਣਾ ਆ ਵੋਟਾਂ ਤੋਂ ਪਹਿਲਾਂ ਹੀ ਇਹੋ ਆਪੋ ਵਿੱਚ ਹੀ ਇਹ ਚੁਣਦੇ ਚਾਹੁੰਦੇ ਆਪਣੇ ਕਿਸੇ ਤਹਿ ਤੇ ਇਹੋ ਕੋਈ ਆ ਜਾਣਗੇ ਤੇ ਇਹ ਸਾਰੀਆਂ ਕਿਸਾਨਾਂ ਦੀਆਂ ਵੋਟਾਂ ਜਿਹੜੀਆਂ ਆ ਇਹ ਇਹਨਾਂ ਵੱਲ ਕੋਈ ਦੂਸਰਾ ਮੂੰਹ ਨਹੀਂ ਕਰੂਗਾ। ਤੇ ਜੇ ਏਦਾਂ ਇਹੋ ਕਹਿ ਦੇਣ ਵੱਡੇ ਲੀਡਰ। ਹਾਂਜੀ ਮਿੰਟੂ ਜੀ, ਕੀ ਕਹਿ ਰਹੇ ਹੋ? ਹਾਂਜੀ, ਨਹੀਂ ਮੈਂ ਕਿਹਾ ਕਿਹਨੂੰ ਕਹਿ ਰਹੇ ਤੁਸੀਂ ਕਿ ਇਮਾਨਦਾਰੀ ਨਾਲ ਜਾਂ ਸਰਬਸੰਮਤੀ ਨਾਲ ਚੁਣ ਲਓ, ਸਰਪੰਚ ਨੂੰ ਜਾਂ ਐਮਐਲਏ ਨੂੰ? ਨਹੀਂ, ਵੱਡੇ ਜਿਹੜੇ ਲੀਡਰ ਆ ਨਾ, ਉਹ ਜਿੰਨੀਆਂ ਸਟੇਟਾਂ ਦੇ ਉੱਥੇ 40 ਸਟੇਟਾਂ ਦੇ ਬੰਦੇ ਉੱਥੇ ਆਏ ਆ ਲੀਡਰ, ਉਹਨਾਂ ਨੂੰ ਕਹਿਣਾ ਵੀ ਆਪੋ ਆਪਣੀਆਂ ਸਟੇਟਾਂ ਦੇ ਵਿੱਚ ਤੁਸੀਂ ਸਰਬਸੰਮਤੀ ਦੇ ਨਾਲ ਤੁਸੀਂ ਚੁਣ ਕੇ ਤਾਂ ਉਹ ਜਿੱਥੇ ਕੋਈ ਹੈਗੇ ਆ ਇੱਦਾਂ ਚੁਣੋ ਤੇ ਸਰਬਸੰਮਤੀ ਦੇ ਨਾਲ ਹੀ ਸਾਰੀਆਂ ਇਹ ਜਿੰਨੇ ਵੀ ਕਿਸਾਨ, ਮਜ਼ਦੂਰ, ਆੜ੍ਹਤੀ। ਹਾਂਜੀ, ਇਹ ਆਪਾਂ ਵੈਸੇ ਪਿਛਲੀ ਵਾਰੀ ਵੀ ਇਹੀ ਗੱਲ ਤੁਸੀਂ ਜਿਹੜੀ ਉਹ ਕੀਤੀ ਸੀਗੀ। ਤੇ ਮਿੰਟੂ ਜੀ, ਸਰਬਸੰਮਤੀ ਵਾਲਾ ਹੁਣ ਤੁਸੀਂ ਦੇਖ ਲਓ ਵੀ ਕੀ ਹੁੰਦਾ ਹੈ, ਕਿੱਥੇ ਹੁੰਦਾ। ਨਹੀਂ ਹੋਣਾ ਨਹੀਂ ਸਰ। ਦੇਖੋ, ਪਹਿਲੀ ਗੱਲ 40 ਸਟੇਟਾਂ ਨਹੀਂ ਹੈ ਆਪਣੇ ਇੰਡੀਆ 'ਚ, ਕੁਛ ਯੂਪੀ ਆ ਤੇ ਕੁਛ ਮਤਲਬ ਕਿ 29-30 ਦੇ ਕਰੀਬ ਹੋਣੀਆਂ ਸਟੇਟਾਂ, ਇੰਨੀਆਂ ਤਾਂ ਸਟੇਟਾਂ ਨਹੀਂ ਹੈ। ਦੂਜੀ ਗੱਲ ਹੈ ਕਿ ਸਹਿਮਤੀ ਵੀ ਨਹੀਂ ਬਣਦੀ ਕਿਉਂਕਿ ਜਿਵੇਂ ਪੰਜਾਬ ਤੇ ਹਰਿਆਣੇ ਦਾ ਤਾਂ ਚਲੋ ਕੁਛ ਹੱਦ ਤੱਕ ਆਪਾਂ ਦੇਖ ਸਕਦੇ ਹਾਂ ਕਿ ਰਾਜਸੀ ਸਮੀਕਰਨ ਬਦਲ ਜੂਗਾ, ਪਰ ਜੇ ਆਪਾਂ ਆਂਧਰਾ 'ਚ ਜਾ ਕੇ ਕਹੀਏ ਕਿ ਰਾਜੇਵਾਲ ਸਾਹਿਬ ਹੋਰ ਹੀ ਇਸ ਤਰ੍ਹਾਂ ਕਰ ਦੇਣਗੇ ਤਾਂ ਪੋਸੀਬਲ ਨਹੀਂ ਹੈ। ਪਰ ਬਿਲਕੁਲ ਤੁਹਾਡੀ ਭਾਵਨਾ ਠੀਕ ਆ ਕਿ ਜਿੱਦਾਂ ਯੂਨਿਟੀ ਦਿਖਾਈ ਇਹਨਾਂ ਨੇ, ਯੂਨਾਈਟ ਹੋ ਕੇ ਰਾਜਸੀ ਬੰਦੇ ਵੀ ਜਿਹੜੇ ਇਸ ਤਰ੍ਹਾਂ ਚੁਣ ਲੈਣ, ਪਰ ਇਹ ਸੰਭਵ ਨਹੀਂ ਹੈ। ਇੰਡੀਆ ਦਾ ਪੋਲੀਟੀਕਲ ਸਿਸਟਮ ਹੈ, ਉਹਦੇ 'ਚ ਜਾਤ ਸਮੀਕਰਨ ਹੈ, ਉਹਦੇ 'ਚ ਧਰਮ ਦੀ ਭੂਮਿਕਾ ਹੁੰਦੀ ਹੈ, ਬਹੁਤ ਕੁਛ ਆ। ਉਦੋਂ ਫਿਰ ਇਹ ਮੁੱਦੇ ਥੋੜੇ ਜਿਹੇ ਜਿਹੜੇ ਪਿੱਛੇ ਰਹਿ ਜਾਂਦੇ ਆ। ਬਾਕੀ ਪਿਛਲੇ ਕਾਲਰ ਦਾ ਮੈਂ ਉਹ ਥੋੜਾ ਜਿਹਾ ਹੋਰ ਸਵਾਲ ਦਾ ਜਵਾਬ ਵੱਡਾ ਕਰ ਦਿੰਦਾ ਕਿ ਪਾਵਰਕੌਮ ਨੂੰ 2 ਹਿੱਸਿਆਂ 'ਚ ਵੰਡਣ ਦਾ ਭਾਵ ਇਹੀ ਹੈ ਕਿ ਜਿੱਦਾਂ ਪਾਵਰ ਜਨਰੇਟ ਕਰਦੇ ਆ, ਜੋ ਜਨਰੇਸ਼ਨ ਵਾਲਾ ਕੰਮ ਆ ਉਹ ਇੱਕ ਹਿੱਸੇ ਕੋਲ ਰਹਿ ਗਿਆ, ਫਿਰ ਡਿਸਟਰੀਬਿਊਸ਼ਨ ਵਾਲਾ ਆ ਗਿਆ ਦੂਜੇ ਕੋਲ। ਇਸ ਤਰ੍ਹਾਂ ਪਾਵਰਕੌਮ ਤੋੜ ਦਿੱਤਾ ਸੀਗਾ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ 'ਚ ਫਿਰ ਨਿੱਜੀਕਰਨ ਜਿਹੜਾ ਆਸਾਨੀ ਨਾਲ ਹੋ ਗਿਆ। ਜੀ, ਅਗਲੇ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਰਾਜਕਾਰ ਵੀਰ ਜੀ ਤੇ ਮਿੰਟੂ ਗੁਰਸਰੀਆ ਜੀ ਦੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਭਾਈ ਜੀ, ਹਾਂਜੀ, ਇਹ ਬਾਈ ਜੀ ਹਰ ਵਾਰੀ ਕਹਿ ਦਿੰਦੇ ਆ ਉੱਥੇ ਤਾਂ ਫੋਟੋ ਖਿਚਾਉਣ ਪਿੱਛੇ ਅੱਗੇ ਪਿੱਛੇ ਵੇਖੀ ਤਾਂ ਵੀਡੀਓ ਦੇ ਵਿੱਚ ਗੱਲ ਤਾਂ ਨਹੀਂ ਸੀ ਕਰਨੀ ਚਾਹੀਦੀ, ਪਰ ਉਹ ਕਰਨੀ ਪਈ। ਸ਼ਾਮ ਫਿਰਦੇ ਏਕਾ ਕਿਹਨੇ ਕਰ ਦੇਣਾ ਛੇਤੀ? ਰਾਤ ਦੇ ਭੁੱਖਿਆਂ ਨੂੰ ਤੇ ਦਿਨ ਦੇ ਭੁੱਖਿਆਂ ਦਾ ਫਰਕ ਹੁੰਦਾ ਜੀ। ਅੱਛਾ ਜੀ, ਗੱਲ ਇਹ ਆ ਵੀ ਜਿਹੜੇ ਫਿਰਦੇ ਨਾ ਜ਼ਮੀਨਾਂ ਖੋਹਣ ਨੂੰ, ਜ਼ਮੀਨਾਂ ਦਾ ਨਾ ਅੱਜ ਖੋਹਣ ਦੇਣ ਤੇ ਨਾ ਭਲਕ ਖੋਹਣ ਦੇਣ, ਭੁੱਖੇ ਤਾਂ ਇਹਦਾ ਭਾਵੇਂ ਰਹਿ ਜਾਣ। ਹੁਣ ਏਕਾ ਹੋ ਗਿਆ, ਜਿੱਥੇ ਵੀ ਜਾਣਗੇ, ਜਿਵੇਂ ਦੂਜੇ ਸਟੇਟਾਂ ਦੇ ਵਿੱਚ ਕੱਲੇ ਕਿਸਾਨਾਂ ਨੂੰ ਭੋਲਿਆ ਭਾਲਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਲਏ, ਪੰਜਾਬ ਵਾਲੇ ਤਾਂ ਨਹੀਂ ਕਰਨ ਦਿੰਦੇ ਭਾਵੇਂ ਕੁਛ ਹੋ ਜੇ। ਤੇ ਬਾਕੀ ਦੂਜਾ ਇਸੇ ਦਾ ਹੀ ਕਮੈਂਟ ਕਰਦੇ, ਚੱਲ ਹੋਰ ਵੀ ਸਰੋਤੇ ਸਵਾਲ ਕਰ ਲੈਣਗੇ। ਧੰਨਵਾਦ ਜੀ, ਥੈਂਕ ਯੂ। ਨਹੀਂ ਦੇਖੋ, ਬਿਲਕੁਲ ਜ਼ਮੀਨ ਅਸੀਂ ਪੰਜਾਬ ਦੇ ਲੋਕ ਜਿਹੜੇ ਆ ਉਹ ਜ਼ਮੀਨਾਂ ਦੀ ਰਾਖੀ ਵਾਸਤੇ ਸਦੀਆਂ ਤੋਂ ਕੁਰਬਾਨੀ ਦਿੰਦੇ ਆਏ ਆ, ਸਦੀਆਂ ਤੋਂ ਰਾਖੀ ਕਰਦੇ ਆਏ ਆ, ਕਿਉਂਕਿ ਇਹ ਖੇਤੀ ਜਿਹੜੀ ਆ ਇਹ ਸਾਡੇ ਬਾਬੇ ਨਾਨਕ ਦੀ ਵਿਰਾਸਤ ਆ। ਫਿਰ ਬੰਦਾ ਸਿੰਘ ਬਹਾਦਰ ਜੀ ਦੇ ਰੈਵੋਲੂਸ਼ਨ ਦਾ ਆਸ਼ੀਰਵਾਦ ਹੈ ਇਹਦੇ ਤੇ। ਇੰਡਸ ਵੈਲੀ ਦੀ ਜਿਹੜੀ ਆਪਾਂ ਸਿਵਲਾਈਜੇਸ਼ਨ ਦੇਖਦੇ ਆ ਉਹਦੀ ਨਿਸ਼ਾਨੀ ਆ। ਸੋ ਸਾਡਾ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਦਾ ਲਹੂ ਡੁੱਲਿਆ ਇਹਨਾਂ ਖੇਤਾਂ 'ਚ
ਕਦੇ ਯਾਦ ਕਰੋ ਕਿ ਸਾਡੇ ਬਾਬਿਆਂ ਦਾ, ਚਾਚਿਆਂ ਦਾ ਕਿੰਨਾ ਮੁੜਕਾ ਡੁੱਲਿਆ ਇਹਦੇ ਵਿੱਚ, ਕਿੰਨੀਆਂ ਉਹਨਾਂ ਨੇ ਇਹਦੇ ਵਿੱਚ ਖੜ ਕੇ ਖੇਤਾਂ ਦੀਆਂ ਵੱਟਾਂ ਤੇ ਹੇਕਾਂ ਲਾਈਆਂ ਨੇ, ਕਿੰਨੇ ਗੀਤ ਗਾਏ ਨੇ, ਕਿੰਨੀਆਂ ਉਹਨਾਂ ਨੇ ਚਾਦਰਾਂ ਬੁਣੀਆਂ ਨੇ, ਚਾਦਰਾਂ ਦੇ ਸਵੈਟਰ ਬੁਣੇ ਹੋਣਗੇ। ਇਹ ਚੀਜ਼ ਹੈ ਕਿ ਸਾਡੀ ਜਜ਼ਬਾਤੀ ਸਾਂਝ ਹੈ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਤੇ ਘੱਟੋ ਘੱਟ ਜ਼ਮੀਨ ਨਹੀਂ ਛੱਡਾਂਗੇ ਛੇਤੀ ਕੀਤਿਆਂ। ਔਰ ਹੁੰਦਾ ਕੀ ਆ ਕਿ ਜ਼ਮੀਨ ਨੂੰ ਛਡਾਉਣ ਵਾਸਤੇ ਵੀ ਫਾਰਮੂਲੇ ਹੁੰਦੇ ਆ। ਜ਼ਮੀਨ ਐਕਵਾਇਰ ਕਰ ਲਓ ਪੈਸੇ ਦੇ ਕੇ, ਕਿਉਂਕਿ ਫੂਡ ਦੀ ਕਿੱਲਤ ਹੋਣੀ ਹੈ। ਅਗਾਂਹ ਅਗਾਂਹ ਪੰਜਾਬ ਵਰਗੀ ਜਿਹੜੀ ਬੇਸ਼ਕੀਮਤੀ ਜ਼ਮੀਨ ਹੈ ਉਹਦੇ ਤੇ ਗਿਰਜਾਂ ਆ ਕੇ ਮੰਡਰਾਉਣਗੀਆਂ ਜ਼ਰੂਰ। ਫਿਰ ਦੂਜਾ ਫਾਰਮੂਲਾ ਹੁੰਦਾ ਕਿ ਇਹਨਾਂ ਦੀ ਲਾਗਤ ਵਧਾ ਦਿਓ, ਮੁਨਾਫਾ ਘਟਾ ਦਿਓ, ਮਾਰੀ ਦੀਆਂ ਆਪ ਹੀ 80% 70% ਕਿਸਾਨ ਹੈ ਜਿਹੜਾ ਬਾਹਰ ਹੋ ਜਾਏਗਾ। ਤਾਂ ਉਹ ਹੁਣ ਦੂਸਰਾ ਫਾਰਮੂਲਾ ਜਿਹੜਾ ਉਹ ਸਾਡੇ ਤੇ ਇੰਪਲੀਮੈਂਟ ਕੀਤਾ ਜਾ ਰਿਹਾ। ਜ਼ਰੂਰਤ ਹੈ ਕਿ ਰਲ ਮਿਲ ਕੇ ਇਸ ਹੱਲੇ ਨੂੰ ਰੋਕਿਆ ਜਾਵੇ, ਠੱਲਿਆ ਜਾਵੇ। ਤਾਂ ਮੈਨੂੰ ਵੀ ਤੁਹਾਡੇ ਵਾਂਗੂ ਯਕੀਨ ਆ ਕਿ ਅਸੀਂ ਆਪਣੇ ਖੇਤਾਂ ਦੀ ਰਾਖੀ ਕਰਨ ਦੇ ਸਮਰੱਥ ਹੋਵਾਂਗੇ ਔਰ ਹੋਣਾ ਵੀ ਚਾਹੀਦਾ। ਆਉਣ ਵਾਲੇ ਸਮੇਂ ਦੇ ਵਿੱਚ ਫੂਡ ਦੀ ਬਹੁਤ ਅਹਿਮੀਅਤ ਰਹੇਗੀ। ਜੀ ਜੀ। ਅਗਲੇ ਕਾਲਰ ਨੇ ਜੋਗਾ ਸਿੰਘ ਜੀ। ਮਿਰਜ਼ਾ ਸਾਹਿਬ ਜੀ, ਅਜਾ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਨਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਸਵਾਲ, ਇੱਕ ਤਾਂ ਮੇਰਾ ਸਵਾਲ ਮਿੰਟੂ ਸਾਹਿਬ ਇਹ ਹੈਗਾ ਜੀ, ਕਹਿਣ ਦਾ ਮਤਲਬ ਹੈ ਹੁਣ ਨਵੀਆਂ ਪਾਰਟੀਆਂ ਖੜੀਆਂ ਹੋ ਕੇ ਕਿੱਦਾਂ ਬਹਿ ਲਾ ਪਈਆਂ। ਸ਼ਡਿਊਲ ਕਾਰਡ ਦਾ ਅਸੀਂ ਵਾਈਸ ਪ੍ਰੈਜ਼ੀਡੈਂਟ ਚੀਫ ਮਿਨਿਸਟਰ ਬਣਾ ਦਿਆਂਗੇ ਜੀ, ਅਸੀਂ ਬਿਜਲੀ ਬਿੱਲ ਅੱਧੇ ਕਰ ਦਿਆਂਗੇ। ਇਹ ਕੋਈ ਪਾਰਟੀ ਪਰੋਣ ਦੇਣ ਨੂੰ ਤਿਆਰ ਨਹੀਂ ਹੈ ਕਿ ਜਿਹੜਾ ਪੰਜਾਬ 'ਚ ਇੰਨਾ ਕਰਜ਼ਾ ਆ ਉਹਦਾ ਹੱਲ ਕੀ ਹੋਊਗਾ। ਔਰ ਜੇ ਤੁਸੀਂ ਪੈਸੇ ਲੈ ਕੇ ਬਿੱਲੀਆਂ ਅੱਧੇ ਕਰਨੇ ਆ, ਅੱਗੇ ਤੁਹਾਡੀ ਮਿਹਰਬਾਨੀ ਇੱਥੇ ਦਾ ਬਿੱਲ ਚੜੇ ਗਏ ਆ, ਉਹ ਇਹ ਕਿਹੜੇ ਫਾਰਮੂਲੇ ਤੁਸੀਂ ਲੋਕਾਂ ਸਹੂਲਤਾਂ ਦਿਓਗੇ। ਇੱਕ ਦੂਜੀ ਗੱਲ, ਜਿਹੜੇ ਲੋਕ ਜਿਹੜੇ ਇੱਕ ਇੱਕ ਬੰਦਾ 5-5 ਲੱਖ ਪੈਨਸ਼ਨ ਲੈ ਰਿਹਾ ਹੈਗਾ, ਇਹ ਇੱਕ ਪੈਨਸ਼ਨ ਹੈਗਾ 5-5 4-4 ਪੈਨਸ਼ਨ ਹੈਗੀਆਂ। ਇਹ ਲੋਕਾਂ 'ਚ ਆਪਣੇ ਪਿੰਡਾਂ ਲਈ ਸੋਚ ਕਰਨੇ ਵਰਤਣਗੇ। ਇਹਦਾ ਸਵਾਲ ਹੋਣਾ ਚਾਹੀਦਾ ਵੀ ਤੁਸੀਂ ਦੁਨੀਆ ਤੇ ਲੁੱਟਣਾ ਸ਼ੁਰੂ ਕੀਤਾ ਆ। ਜੇ ਜਿਹੜੇ ਆਪਣੇ ਸਾਡੇ ਮੁਲਾਜ਼ਮ ਆ ਉਹ ਆਪਣੀ ਹੱਕੀ ਮੰਗਣ ਲਈ ਤੁਹਾਡੇ ਕੋਲ ਪੈਸਾ ਹੈ ਨਹੀਂ, ਤੁਸੀਂ ਇਹ ਜਿਹੜੇ ਆਪਣੀਆਂ ਤੁਹਾਡੀਆਂ ਪੈਨਸ਼ਨ ਇਹ ਤੁਸੀਂ ਲੋਕਾਂ ਦੇ ਸੋਚ ਕਰਨ ਲਈ ਵਰਤਣ ਨੂੰ ਤਿਆਰ ਹੋਵੋਗੇ। ਇਹ ਲੋਕਾਂ ਨੂੰ ਸਵਾਲ ਕਰਨਾ ਹੈ। ਅੱਜ 2 ਸਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਨਹੀਂ ਠੀਕ ਹੈ ਜੀ, ਬਿਲਕੁਲ ਰੋਡ ਮੈਪ ਹੋਣਾ ਚਾਹੀਦਾ। ਔਰ ਤੁਸੀਂ ਦੇਖੋ ਆਹ ਇਲੈਕਸ਼ਨ ਤੇ ਨਹੀਂ, ਜੇ ਆਪਾਂ ਚਲੋ ਸਾਨੂੰ ਸੱਚੇ ਪਾਤਸ਼ਾਹ ਸਵਾਸ ਬਖਸ਼ੇ, ਤੇ ਜੇ ਆਪਾਂ 2027 ਵਾਲਾ ਇਲੈਕਸ਼ਨ ਵੇਖਾਂਗੇ ਨਾ ਤਾਂ ਮੇਰੇ ਖਿਆਲ ਦੇ ਨਾਲ ਉਦੋਂ ਨੂੰ ਇਹ ਟਿਕਾਣੇ ਤੇ ਆ ਜਾਣਗੇ ਜਾਂ ਤੇ ਬਿਲਕੁਲ ਹੀ ਖੁੱਲ ਜਾਣਗੇ। ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨੇ ਕਿ ਬਸ ਫਲਾਣਾ ਤਾਂ ਨਾ ਹੁਣ ਲੰਘ ਗਿਆ ਲੀਕ, ਜਾਂ ਤਾਂ ਲੀਕੋ ਹੀ ਟੱਪ ਜਾਣਗੇ ਤੇ ਜਾਂ ਐਨ ਟਿਕਾਣੇ ਤੇ ਲੈ ਆਉਣਗੇ ਪੰਜਾਬੀ ਨੂੰ। ਜੇ ਮੋਦੀ ਨੂੰ ਟਿਕਾਣੇ ਤੇ ਲਿਆ ਸਕਦੇ ਆ ਨਾ, ਲੈ ਇਹਨਾਂ ਨੂੰ ਵੀ ਆਉਣਗੇ। ਔਰ ਇਹਨਾਂ ਨਾਲ ਬੁਰੀ ਹੋਏਗੀ, ਤੁਸੀਂ ਯਾਦ ਰੱਖਿਓ, ਬਹੁਤ ਬੁਰੀ ਕਰੂਗੇ ਪੰਜਾਬੀ ਇਹਨਾਂ ਦੇ ਨਾਲ। ਸਾਰੇ ਹਿਸਾਬ ਕਿਤਾਬ ਹੋ ਜਾਣਗੇ। ਜਿਹਦੇ ਕੋਲ ਵਿਜ਼ਨ ਹੋਏਗਾ, ਜਿਹਦੇ ਕੋਲ ਰੋਡ ਮੈਪ ਹੋਏਗਾ, ਜਿਹਦੇ ਕੋਲ ਕ੍ਰਾਈਸਿਸ ਦੀ ਸਮਝ ਹੋਏਗੀ, ਲੋਕ ਉਹਨੂੰ ਹੀ ਅੱਗੇ ਲਾਉਣਗੇ। ਇਹ ਬਹੁਤੀ ਦੇਰ ਪੰਜਾਬੀ ਨਹੀਂ ਚੱਲਣ ਦੇਣਗੇ ਇਸ ਗੇਮ ਨੂੰ। ਜੀ ਜੀ। ਅਗਲੇ ਕਾਲਰ ਅਵਤਾਰ ਸਿੰਘ ਪੰਨੂ। ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ, ਸੁਣਨ ਵਾਲਿਆਂ ਨੂੰ ਵੀ। ਮੇਰਾ ਸਵਾਲ ਇਹ ਹੈ ਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਕਿ ਇਹ ਜਿਹੜੇ ਸਰਕਾਰਾਂ ਨੇ ਜਦੋਂ ਇਲੈਕਸ਼ਨ ਆਉਂਦਾ ਵਾ ਤੇ ਇਹ ਲੋਕਾਂ ਨੂੰ ਬੜੇ ਲਾਲੀਪੌਪ ਦਿੰਦੇ ਆ, ਸਾਨੂੰ ਨੌਕਰੀਆਂ ਦੇਵਾਂਗੇ, ਸਾਡੀਆਂ ਜਿਹੜੀਆਂ ਵਾ ਖਾਲੀ ਅਸਾਮੀਆਂ ਭਰ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਜਦੋਂ ਇਹ ਤਾਕਤ 'ਚ ਆ ਜਾਂਦੇ ਨੇ ਤੇ ਉਦੋਂ ਲੋਕਾਂ ਨੂੰ ਕੋਸ਼ਿਸ਼ ਅੰਦਰ ਖਾਤੇ ਕਰਦੇ ਨੇ ਕਿ ਸਾਰਾ ਕੁਝ ਪ੍ਰਾਈਵੇਟ ਕਰ ਦਈਏ ਤੇ ਸਾਨੂੰ ਤਨਖਾਹਾਂ ਨਾ ਲੋਕਾਂ ਨੂੰ ਦੇਣੀਆਂ ਪੈਣ ਤੇ ਆਪੇ ਲੋਕ ਮਾਰੀ ਦੇ 2-2 4-4 ਹਜ਼ਾਰ ਤੇ ਨੌਕਰੀਆਂ ਕਰਦੇ ਫਿਰਨ ਤੇ ਆਪਣੇ ਭੱਤੇ ਵਧਾ ਲਈਏ, ਆਪਣੇ ਖਰਚੇ ਵਧਾ ਲਈਏ, ਬਾਦਸ਼ਾਹੀ ਜ਼ਿੰਦਗੀ ਬਤੀਤ ਕਰੀਏ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਤੇ ਲੋਕਾਂ ਨੂੰ ਗਧੀ ਗੇੜ ਪਾ ਛੱਡਦੇ ਨੇ। ਇਹਦਾ ਕੀ ਹੱਲ ਹੋਊਗਾ ਜੀ? ਨਹੀਂ, ਹੱਲ ਤੇ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਹੱਲ ਲੋਕ ਹੀ ਕਰਨਗੇ। ਹੁਣ ਹੱਲ ਕਿਸੇ ਨੇ ਨਹੀਂ ਕਰਨਾ, ਹੱਲ ਤੇ ਹੁਣ ਹੱਲ ਪਾਉਣ ਵਾਲੇ ਕਰਨਗੇ ਇਹਨਾਂ ਦਾ, ਜਿੰਨਾ ਕੁ ਮੈਨੂੰ ਦੀਦਾ। ਕਿਉਂਕਿ ਲੋਕ ਅੱਕ ਜਾਣਗੇ ਜੀ। ਹੁਣ ਤੁਸੀਂ ਉੱਥੇ ਬੈਠੇ ਅੱਕੀ ਬੈਠੇ ਹੋ ਇਹਨਾਂ ਤੋਂ, ਤੇ ਹੌਲੀ ਹੌਲੀ ਹੰਡਾਉਣ ਵਾਲੇ ਵੀ ਅੱਕ ਜਾਣਗੇ ਇਹਨਾਂ ਤੋਂ। ਬਹੁਤ ਹੱਦ ਤੱਕ ਤਾਂ ਤੁਸੀਂ ਦੇਖੋ ਨਾ ਕਿ ਅੱਜ ਵੀ ਜੇ ਆਪਾਂ ਇੱਕ ਮੋਟਾ ਜਿਹਾ ਹਿਸਾਬ ਲਾਓ ਤੁਸੀਂ ਕਿ 40-45% ਵੋਟ ਇਸ ਤਰ੍ਹਾਂ ਦੀ ਹੋ ਗਈ ਆ
ਜਿਹੜੀ 2 ਰਵਾਇਤੀ ਪਾਰਟੀਆਂ ਦੇ ਉਲਟ ਆ ਇਸ ਟਾਈਮ ਪੰਜਾਬ ਦੇ ਵਿੱਚ। ਮੇਰਾ ਮੰਨਣਾ 40% ਤਾਂ ਐਤਕੀ ਵੀ ਜਾਊਗੀ ਇਹਨਾਂ ਦੇ ਉਲਟ। 40% ਜਿੱਥੋਂ ਦੀ ਵੋਟ ਉਲਟ ਆ, ਸੱਤਾ ਤੋਂ ਉਲਟ ਆ ਜਾਂ ਰਵਾਇਤੀ ਰਾਜਨੀਤੀ ਤੋਂ ਉਲਟ ਆ, ਤਾਂ ਤੁਸੀਂ ਉਹਨੂੰ ਇੱਕ ਬਦਲਾਅ ਦਾ ਹੀ ਸਵਰੂਪ ਸਮਝੋ। ਉਹ ਬੇਸ਼ੱਕ ਸਵਿੰਗ ਕਰਦੀ ਆ, ਕਦੇ ਆਮ ਆਦਮੀ ਪਾਰਟੀ ਵੱਲ ਚਲੇ ਜਾਂਦੇ ਆ ਨੌਜਵਾਨ, ਕਦੇ ਸਾਡੇ ਦਲਿਤ ਹੈ ਉਹ ਬਹੁਜਨ ਸਮਾਜ ਪਾਰਟੀ ਵੱਲ ਜਾਂਦੇ ਨੇ। ਯਾਨੀ ਮੇਰੇ ਕਹਿਣ ਦਾ ਮਤਲਬ ਆ ਕਿ ਉਹ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਕਿਤੇ ਨਾ ਕਿਤੇ ਕਿ ਸਾਡੇ ਹੱਕ ਹਕੂਕ ਕੀ ਆ, ਸਾਨੂੰ ਕਿਸ ਤਰ੍ਹਾਂ ਲਾਰਿਆਂ 'ਚ ਲਾਇਆ ਜਾਂਦਾ ਹੈ, ਕਿਸ ਤਰ੍ਹਾਂ ਸਾਨੂੰ ਕੁਚਲਾਇਆ ਜਾਂਦਾ। ਸੋ ਇਹ 40% ਹੋਰ ਵੀ ਜੇ ਮੰਨ ਲਓ ਇਹ ਵੱਧ ਜਾਂਦਾ ਹੈ, ਖਾਸ ਤੌਰ ਤੇ ਚੇਤਨ ਤਬਕਾ ਹੋਰ ਰਲ ਜਾਂਦਾ ਇਹਨਾਂ ਦੇ ਨਾਲ, ਤਾਂ ਬਹੁਤ ਮੁਸ਼ਕਲ ਹੋ ਜਾਏਗਾ ਰਵਾਇਤੀ ਪਾਰਟੀਆਂ ਨੂੰ। ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਹੈ ਫਸਟ ਪਾਸ ਵੋਟ ਸਿਸਟਮ ਆ, ਜਿਹੜਾ ਲੈ ਗਿਆ ਪਹਿਲਾ ਨੰਬਰ ਤੇ ਲੈ ਗਿਆ, ਦੂਜੇ ਤੋਂ ਵੱਧ ਵੋਟਾਂ ਲੈ ਗਿਆ ਲੈ ਗਿਆ। ਇਸੇ ਤਰ੍ਹਾਂ ਹੀ ਸੀਟਾਂ ਦਾ ਹੁੰਦਾ ਕਿ ਵੋਟ ਪਰਸੈਂਟੇਜ ਭਾਵੇਂ ਤੁਹਾਡੀ 24% ਹੈ, ਤੁਹਾਡੀਆਂ ਸੀਟਾਂ ਜ਼ਿਆਦੀਆਂ ਆਈਆਂ 49-51 ਹੋ ਗਏ ਤਾਂ ਸਰਕਾਰ ਤੁਸੀਂ ਬਣਾ ਗਏ। ਪਰ ਇਹਦੇ ਵਿੱਚ ਕੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਤੁਸੀਂ 2 ਰਵਾਇਤੀ ਪਾਰਟੀਆਂ ਨੂੰ ਛੱਡ ਦਿਓ 60%, 55%, ਤਾਂ ਜਿੱਦਣ ਮੰਨ ਲਓ ਇਹ 50 ਤੋਂ ਥੱਲੇ ਆਉਣੇ ਸ਼ੁਰੂ ਹੋ ਗਏ ਨਾ, ਇਹਨਾਂ ਦੇ ਇਹ ਕੰਨ ਬਿਲਕੁਲ ਖੜੇ ਹੋ ਜਾਣਗੇ ਕਿ ਹੁਣ ਲੋਕ ਜਿਹੜੇ ਸਾਡੇ ਹੱਥਾਂ ਚੋਂ ਨਿਕਲ ਗਏ ਆ। ਜੀ ਅਗਲੇ ਕਾਲਰ ਬਲਜਿੰਦਰ ਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਸਰ। ਮਿੰਟੂ ਜੀ ਮੇਰਾ ਸਵਾਲ ਇਹ ਸੀ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੇ ਲਾਤਾ, ਤੇ ਦੂਜੇ ਪਾਸੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਾਡੀ ਜ਼ਮੀਨਾਂ ਨੂੰ ਵੀ ਇਹਨਾਂ ਨੇ ਨਸ਼ੇ ਤੇ ਲਾਤਾ ਕਿ ਬਿਨਾਂ ਖਾਦ ਤੋਂ, ਬਿਨਾਂ ਇਹਨਾਂ ਤੋਂ ਬੀਜ ਖਰੀਦਿਆਂ ਤੋਂ ਇਹਨਾਂ ਦੀ ਪੈਦਾਵਾਰ ਘਟਦੀ ਪਈ ਹੈ, ਵੀ ਇਹਨਾਂ ਨੇ ਅਪਾਹਿਜ ਕਰਤਾ ਇੱਕ ਕਿਸਮ ਦਾ ਕਿਸਾਨ ਨੂੰ, ਵੀ ਵਿਸਾਖੀਆਂ ਦੇ ਦਿੱਤੀਆਂ ਬੀਜ ਵੀ ਸਾਡੇ ਕੋਲ ਲਵੋ ਤੇ ਖਾਦਾਂ ਵੀ ਸਾਡੀਆਂ ਲਵੋ। ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਨੂੰ ਵਾਪਸ ਮੋੜਾ ਲੈਣਾ ਚਾਹੀਦਾ ਹੈ, ਵੀ ਜਿਵੇਂ ਪੁਰਾਤਨ ਸਾਡੀਆਂ ਖੇਤੀਬਾੜੀਆਂ ਹੁੰਦੀਆਂ ਸਨ ਕਿ ਅਸੀਂ ਇਹਨਾਂ ਕੰਪਨੀਆਂ ਤੇ ਘੱਟ ਡਿਪੈਂਡ ਹੋਈਏ ਤਾਂ ਕਿ ਇਹਨਾਂ ਨੂੰ ਮਾਰ ਪੈ ਸਕੇ ਇਸ ਚੀਜ਼ ਦੀ। ਧੰਨਵਾਦ ਜੀ। ਨਹੀਂ ਬੜੀ ਖੂਬਸੂਰਤ ਗੱਲ ਕਹੀ ਹੈ ਤੁਸੀਂ, ਔਰ ਮੈਂ ਹਮੇਸ਼ਾ ਇਸ ਗੱਲ ਦਾ ਹਾਮੀਦਾਰ ਹਾਂ ਕਿ ਸਾਨੂੰ ਬਿਲਕੁਲ ਆਪਦੀ ਖੇਤੀ ਵੱਲ ਪਰਤਣਾ ਚਾਹੀਦਾ। ਔਰ ਜਿਵੇਂ ਆਪਾਂ ਅੱਗੇ ਗੱਲ ਕਰਕੇ ਹਟੇ ਹਾਂ ਕਿ ਕਾਰਪੋਰੇਟ ਕੀ ਕਰਦਾ ਹੈ ਕਿ ਉਹ ਇੱਕ ਮੌਕੇ ਤੇ ਆ ਕੇ ਤੁਹਾਨੂੰ ਝਟਕਾ ਇਸੇ ਤਰ੍ਹਾਂ ਹੀ ਦਿੰਦਾ ਜਦੋਂ ਉਹਨਾਂ ਜ਼ਮੀਨਾਂ ਖੋਹਣੀਆਂ ਹੁੰਦੀਆਂ, ਜਦੋਂ ਵੀ ਇਸ ਤਰ੍ਹਾਂ ਦਾ ਕੋਈ ਉਹਨੇ ਤਾਣਾ ਬੁਣਨਾ ਹੁੰਦਾ ਤਾਂ ਉਹ ਤੁਹਾਡੀ ਇਨਪੁੱਟ ਕਾਸਟ ਜਿਹੜੀ ਆ ਉਹਨੂੰ ਬਹੁਤ ਵਧਾ ਦਿੰਦਾ, ਲਾਗਤ ਵਧਾ ਦਿੰਦਾ, ਕਮਿਸ਼ਨ ਘਟਾ ਦਿੰਦਾ ਜਾਂ ਮੁਨਾਫਾ ਘਟਾ ਦਿੰਦਾ ਤਾਂ ਤੁਸੀਂ ਆਪਣੇ ਆਪ ਹੀ ਡੋਲਣਾ ਸ਼ੁਰੂ ਕਰ ਦਿੰਦੇ। ਖਾਸ ਤੌਰ ਤੇ ਜਦ ਛੋਟੇ ਕਿਸਾਨ ਹੁੰਦੇ ਹੋ ਤਾਂ ਉਸ ਸੂਰਤ 'ਚ ਸਭ ਤੋਂ ਵਧੀਆ ਆਪਸ਼ਨ ਤੁਹਾਡੇ ਵਾਲਾ ਹੈ, ਕਿ ਰਸਾਇਣਿਕ ਖੇਤੀ ਤੋਂ ਹਟ ਕੇ ਰਵਾਇਤੀ ਖੇਤੀ ਵੱਲ ਆ ਜਾਓ। ਤੁਸੀਂ ਇੱਕ ਤਾਂ ਸਿਹਤਮੰਦ ਹੋ ਜਾਓਗੇ, ਇੱਕ ਤੁਹਾਡੀ ਇਨਪੁੱਟ ਕਾਸਟ ਜਿਹੜੀ ਆ ਬਹੁਤ ਘਟ ਜਾਏਗੀ। ਫਰਜ਼ ਕਰੋ ਹੁਣ ਜਿੱਦਾਂ ਆਪਾਂ ਯੂਰੀਆ ਅੱਜ ਦੀ ਤਰੀਕ ਦੇ ਵਿੱਚ 5-5 ਗੱਟੇ ਪੈ ਰਹੇ ਨੇ ਜੀ, 5-5 ਗੱਟੇ ਕਿੱਲੇ ਦੇ ਜੀ। ਮੈਂ ਆਪਣੀ ਸੰਭਾਲਾ ਚ ਵਾਹੀ ਕੀਤੀ ਆ, ਅੱਧਾ ਗੱਟਾ ਪਾਉਂਦੇ ਰਹੇ ਅਸੀਂ, ਅੱਧਾ ਗੱਟਾ ਯੂਰੀਆ, ਅੱਧਾ ਗੱਟਾ, ਅੱਜ 5-5 ਤੇ ਆ ਗਏ ਆ ਅਸੀਂ। ਤਾਂ ਕਹਿਣ ਦਾ ਭਾਵ ਇਹ ਆ ਕਿ ਉਹ ਕਾਸਟ ਹੈ ਸਾਡੀ, ਚਲੋ ਜ਼ਮੀਨ ਦਾ ਉਪਜਾਊਪਨ, ਜ਼ਹਿਰੀਪਨ ਉਹ ਤਾਂ ਇੱਕ ਵੱਖਰੀ ਚੀਜ਼ ਆ, ਪਰ ਨਾਲ ਕੀ ਹੈ ਕਿ ਸਾਡੀ ਕਾਸਟ ਕਿੰਨੀ ਵੱਧ ਰਹੀ ਹੈ ਕਿਉਂਕਿ ਇਹਨਾਂ ਨੇ ਡੀਰੈਗੂਲੇਟ ਕਰ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਯੂਰੀਆ ਵਗੈਰਾ ਨੂੰ। ਤਾਂ ਹੋਏਗਾ ਕਿ ਉਹ ਕਾਸਟ ਹੋਰ ਵੱਧ ਜਾਏਗੀ ਤੁਹਾਨੂੰ, ਕਿਉਂਕਿ ਜ਼ਮੀਨਾਂ ਤੋਂ ਬਾਹਰ ਕਰਨਾ ਨਾ, ਮੈਂ ਕਹਿ ਕੇ ਉਹ ਫਾਰਮੂਲਾ ਹੈ, ਉਹ ਤੁਹਾਡੀ ਕਾਸਟ ਹੋਰ ਵਧਾ ਦੇਣੀ। ਉਹ ਸੂਰਤ 'ਚ ਤੁਹਾਡੇ ਕੋਲ ਵਧੀਆ ਤੁਸੀਂ ਜੈਵਿਕ ਖਾਦ ਵਰਤੋ। ਆ ਗੰਡੋਏ ਜਿਹੜੇ ਗੰਡੋਏ ਅਸੀਂ ਮਾਰੇ ਆ, ਤੁਸੀਂ ਏਦਾਂ ਕਰੋ ਗੰਡੋਇਆ ਫੜ ਲਓ, ਉਹਨੂੰ ਯੂਰੀਆ ਲਾ ਕੇ ਛੱਡ ਦਿਓ, 2 ਮਿੰਟਾਂ 'ਚ 4 ਮਿੰਟਾਂ 'ਚ ਅੱਧੇ ਘੰਟੇ 'ਚ ਮਰ ਜਾਏਗਾ। ਸਾਡੇ ਕੋਲ ਕਿੰਨੇ ਗੰਡੋਏ ਸੀਗੇ, ਅਸੀਂ ਬਚਪਨ 'ਚ ਜਦੋਂ ਹੁੰਦੇ ਸੀਗੇ ਮੀਂਹ ਪੈਂਦਾ ਸੀਗਾ ਤਾਂ ਗੰਡੋਏ ਰੁੱਗਾਂ ਦੇ ਰੁੱਗ ਬਾਹਰ ਆ ਜਾਂਦੇ ਸੀ ਕਿਉਂਕਿ ਸਾਡੀ ਰੇਤਲੀ ਧਰਤੀ ਸੀ ਇੱਧਰ, ਮਲੋਟ ਵਾਲਿਆਂ ਨੂੰ ਪਤਾ ਹੈ, ਜਿਹੜੇ ਅਬੋਹਰ ਏਰੀਏ ਦੇ ਸਭ ਨੂੰ ਪਤਾ ਹੈ। ਅੱਜ ਗੰਡੋਇਆ ਲੱਭਿਆ ਨਹੀਂ ਲੱਭਦਾ, ਔਰ ਗੰਡੋਆ ਜਿੰਨੀ ਮਿੱਟੀ, ਕਿਉਂਕਿ ਗੰਡੋਆ ਥੱਲੇ ਜਾਂਦਾ ਉੱਤੇ ਆਉਂਦਾ, ਥੱਲੇ ਜਾਂਦਾ ਉੱਤੇ ਆਉਂਦਾ, ਜਿੰਨੀ ਮਿੱਟੀ ਉਹ ਪੱਟ ਦਿੰਦਾ 1 ਸਾਲ ਦੇ ਵਿੱਚ। ਜੇ ਆਪਾਂ ਟਰੈਕਟਰ ਦੇ ਨਾਲ ਉਹ ਵਾਹੀ ਕਰਦੇ ਆ ਤਾਂ ਤੁਸੀਂ ਹਿਸਾਬ ਲਾ ਲਓ ਕਿ ਡੀਜ਼ਲ ਦੀ ਕਾਸਟ ਕਿੰਨੀ ਹੈ। ਤਾਂ ਗੰਡੋਆ ਯੂਰੀਆ ਦੇ ਨਾਲ ਇੱਕਦਮ ਖਤਮ ਹੋ ਜਾਂਦਾ ਜਾਂ ਰਸਾਇਣਾਂ ਦੇ ਨਾਲ ਖਤਮ ਹੋ ਜਾਂਦਾ। ਜਦ ਕਿ ਉਹਨੂੰ ਗੋਬਰ ਪਾਓ, ਉਹਦਾ ਜਿਹੜਾ ਪ੍ਰਜਨਨ ਸਿਸਟਮ ਹੁੰਦਾ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ, ਕਰੋੜਾਂ ਹੋ ਜਾਂਦੇ ਆ, ਲੱਖਾਂ ਹੋ ਜਾਂਦੇ ਆ। ਸੋ ਅਸੀਂ ਉਧਰ ਨੂੰ ਆਈਏ, ਮੇਰੇ ਖਿਆਲ ਦੇ ਨਾਲ ਇਹਦੇ ਤੇ ਵਿਆਪਕ ਡਿਸਕਸ਼ਨ ਦੀ ਜ਼ਰੂਰਤ ਹੈ। NRI ਦਾ ਬਹੁਤ ਵੱਡਾ ਰੋਲ ਹੋਏਗਾ। ਮਿਸਾਲ ਦੇ ਤੌਰ ਤੇ ਤੁਸੀਂ ਠੇਕਾ ਲੈਂਦੇ ਹੋ, ਕੋਈ 2000 5000 ਕਟੌਤੀ ਕਰ ਦਿਓ ਕਿ ਭਾਈ ਅਸੀਂ ਜ਼ਹਿਰ ਨਹੀਂ ਵਰਤਣ ਦੇਣਾ ਤੈਨੂੰ, ਆ ਜਾ
ਕਰ ਖੇਤੀ, ਅਸੀਂ ਤੈਨੂੰ ਸਪੋਰਟ ਕਰਾਂਗੇ। ਹਾਂ, ਜੇ ਕਿਤੋਂ ਜ਼ਰੂਰਤ ਵੀ ਹੈ ਤੈਨੂੰ ਕਿ ਹਾਂ ਭਾਈ ਤੂੰ ਸਿੱਖਣਾ ਰਵਾਇਤੀ ਖੇਤੀ ਵੱਲ ਮੁੜਨ ਲਈ, ਤਾਂ ਉਹਦੇ ਬਾਰੇ ਵੀ ਆਪਾਂ ਇੱਥੋਂ ਨੰਬਰ ਵਗੈਰਾ ਦੇ ਸਕਦੇ ਹਾਂ। ਬਹੁਤ ਸਾਰੇ ਲੋਕ ਲੱਗੇ ਹੋਏ ਆ, ਤਾਂ ਉਹਨਾਂ ਨੂੰ ਗਾਈਡ ਕਰੋ। ਤੁਹਾਡਾ ਜਦੋਂ ਤੁਸੀਂ ਪਿਰਤ ਪਾਉਂਦੇ ਆ ਨਾ, ਜਿਵੇਂ ਅਸੀਂ ਵਿਆਹ ਵਾਲੇ ਕੰਮ ਹਵੇਲੀਆਂ 'ਚ ਲੈ ਕੇ ਪੈਲਸ 'ਚ ਲੈ ਗਏ ਤੁਹਾਨੂੰ ਵੇਖ ਕੇ, ਬੈਂਕੁਏਟ ਹਾਲ ਵਗੈਰਾ ਉਹ ਸਾਡੇ ਵੀ ਇੱਧਰ ਬਣ ਗਏ, ਅਸੀਂ ਰੀਸ ਕਰਦੇ ਹਾਂ NRI ਦੀ। ਤਾਂ ਮੇਰੇ ਖਿਆਲ ਦੇ ਨਾਲ ਇਸ ਪਹਿਲ ਕਦਮੀ 'ਚ ਤੇ ਤੁਸੀਂ ਵੀ ਮੋਹਰੀ ਸਾਬਤ ਹੋ ਸਕਦੇ ਹੋ। ਇਹ ਬਹੁਤ ਵਧੀਆ ਸੁਝਾਅ ਹੈ ਤੇ ਇਹਦੇ ਤੇ ਡਿਸਕਸ਼ਨ ਖੁੱਲੀ ਹੁੰਦੀ ਰਹਿਣੀ ਚਾਹੀਦੀ ਹੈ। ਦੂਜੇ ਟਾਕ ਸ਼ੋਅ 'ਚ ਵੀ ਕਰਿਆ ਕਰੋ, ਮੇਰੀ ਬੇਨਤੀ ਹੈ। ਜੀ ਜੀ ਬਿਲਕੁਲ, ਨਹੀਂ ਇਹ ਬਹੁਤ ਜ਼ਰੂਰੀ ਜਿਹੜੀ ਚੀਜ਼ ਹੈ ਤੇ ਇਸ ਦੇ ਉੱਤੇ ਜ਼ਰੂਰ ਅਮਲ ਕਰਨ ਦੀ ਵੀ ਨਾਲ ਦੇ ਨਾਲ ਜ਼ਰੂਰਤ ਆ। ਜਗਦੀਸ਼ ਭੱਟੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ। ਜੀ ਆਪਣੇ ਕੁਐਸਚਨ ਦਾ ਕੁਛ ਹੁੰਦਾ ਰਾਜਦੀਪ, ਤੁਸੀਂ ਬਹੁਤ ਹੀ ਸੋਹਣੇ ਢੰਗ ਨਾਲ ਗੱਲਾਂ ਕਰਦੇ ਹੋ, ਪਰ ਫਿਰ ਵੀ ਦੋ ਗੱਲਾਂ ਮੇਰੇ ਮਨ ਵਿੱਚ ਸੀਗੀਆਂ ਜੀ, ਮੈਂ ਕਰਨੀ ਚਾਹੁੰਦਾ ਸਾਂਝੀਆਂ। ਇਹਦਾ ਵੋਟਾਂ ਵਾਲੇ ਦਾ ਗੱਲ ਕੱਲ ਪਹਿਲਾਂ ਕਰੇ ਲਈ ਆ ਭਾਈ ਸਾਹਿਬ ਨੇ, ਇਹ ਤਾਂ ਹੁਣ ਲੋਕਾਂ ਨੂੰ ਆਪ ਹੀ ਸੋਚਣਾ ਚਾਹੀਦਾ ਕਿ ਸਾਡੇ ਨਾਲ ਇਹਨਾਂ ਨੇ ਕੀ ਕੁਛ ਕੀਤਾ। ਬਿਲਕੁਲ ਬਦਲਾਅ ਦੇ ਵਿੱਚ ਕੈਪਟਨ ਕੁਪਟਰ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨਾ, ਸਾਡੀ ਨੂੰ ਪਾਸੇ ਨਵੀਂ ਪਾਰਟੀ ਕੋ ਹੋਵੇ ਜਿਹੜੇ ਇਮਾਨਦਾਰ ਬੰਦੇ ਦਾ। ਲੱਖਾ ਮੁੰਡਾ ਉਹ ਇੰਨਾ ਕੁ ਵਧੀਆ ਕੰਮ ਕੀਤਾ ਅੰਦੋਲਨ ਵਿੱਚ, ਹੱਥ ਤੋਂ ਜ਼ਿਆਦਾ ਇਹੋ ਬੰਦੇ ਸਾਡੇ ਹੈਗੇ ਪੰਜਾਬ ਵਿੱਚ ਜੀ। ਤੇ ਦੂਜੀ ਮੈਂ ਰਿਕੁਐਸਟ ਕਰਦਾ ਜੀ ਮਿੰਟੂ ਸਾਹਿਬ ਨੂੰ, ਤੁਹਾਨੂੰ ਜੇ ਬੰਦਾ ਕੋਈ ਉਹਨੂੰ ਕਿਸ ਤਰ੍ਹਾਂ ਫੋਨ ਜਾਂ ਕਿੱਦਾਂ ਲੱਖੇ ਨੂੰ ਥੋੜਾ ਜਿਹਾ ਬਚਾਅ ਬਹੁਤ ਰੱਖਣਾ ਚਾਹੀਦਾ ਆਪਣਾ, ਕਿ ਉਹਦਾ ਉਹਦੇ ਛੋਟ ਭਰਾ ਨਾਲ ਗੱਲ ਹੋਈ ਆ ਕਿਤੇ ਇਹੋ ਜਿਹੀ ਗੱਲ ਨਾ ਹੋ ਜਾਵੇ ਨਾ, ਇਹਦਾ ਚੀਜ਼ ਹੈ ਜੀ। ਦੂਜੀ ਗੱਲ ਜਿਹੜੇ ਰੈਲੀਆਂ ਜੀ, ਇਹ ਤਾਂ ਰਾਜੇ ਦਾ ਬਹੁਤ ਬੇਸ਼ਰਮ ਬੰਦੇ ਆ ਜੀ, ਜੇ ਰੈਲੀਆਂ ਕਰਦੇ ਬਹੁਤ ਬੇਸ਼ਰਮ ਬੰਦੇ, ਇਹਨਾਂ ਨੂੰ ਸ਼ਰਮ ਨਹੀਂ ਕੋਈ ਹੈਗੀ। ਕਿੰਨੇ ਸਾਡੇ ਕਿਸਾਨ ਮਰ ਗਏ, ਕਿੰਨੇ 8-9 ਮਹੀਨੇ ਤੋਂ ਵਿਚਾਰੇ ਘਰੋਂ ਬੇਘਰ ਹੋਏ, ਇੱਕ ਦਿਨ ਘਰ ਛੱਡ ਕੇ ਦੇਖੋ ਜੀ ਤੁਸੀਂ, ਫਿਰ ਪਤਾ ਲੱਗਦਾ ਵੀ ਕਿੰਨੀ ਤੰਗੀ ਆ ਉੱਥੇ, ਕਿੰਨੀ ਤੰਗੀ ਆ। ਇਹਨਾਂ ਆਪਣੀਆਂ ਰੈਲੀਆਂ 'ਚ ਪਈ ਹੋ ਆ, ਇਹ ਤਾਂ ਸ਼ਰਮ ਹੈਗੇ। ਪਰ ਮੈਂ ਕਹਿੰਦਾ ਜਿਹੜੇ ਬੰਦੇ ਜਾਂਦੇ ਨਾ ਰੈਲੀਆਂ ਵਿੱਚ ਜੀ, ਉਹ ਉਦੋਂ ਜ਼ਿਆਦਾ ਵੱਡੇ ਬੇਸ਼ਰਮ ਆ ਉਹ। ਇਹਨਾਂ ਨੂੰ ਦੇਖੋ ਤੁਸੀਂ, ਜਗਦੀਸ਼ ਭੋਲਾ ਸੀ ਜੀ, ਬੜਾ ਨਾਮਵਰ ਪਹਿਲਵਾਨ ਸੀ ਆਪਣਾ, ਉਹਨੂੰ ਕਿਹੜੇ ਪਾਸੇ ਲਾਤਾ ਉਹਨੂੰ, ਉਹ 3-4 ਮਿਹਰਬਾਨੀ ਜਾਂਦਾ ਰਹਿਣਾ ਤੇ ਉਹ ਸੁਣਦਾ ਆਪਣੇ। ਇੱਕ ਜੀ ਫੂਲਕਾ ਸਾਹਿਬ ਦੀ ਗੱਲ ਕਰਦੇ ਨੇ, ਫੂਲਕਾ ਸਾਹਿਬ ਦੀ, ਉਹਨਾਂ ਤੇ ਮੈਂ ਦਿਲੋਂ ਤਰਾਜ ਹੈ ਫੂਲਕਾ ਸਾਹਿਬ ਉੱਤੇ ਜੀ। ਦੇਖੋ ਕੱਪੜੇ ਲਾਏ ਆ ਤਾਂ ਕਿੱਦਾਂ ਤੇ ਉਹਨਾਂ ਤੇ ਕੇਸ ਕਰਤੇ ਉਹਨਾਂ ਨੇ। ਇਹਨਾਂ ਬੰਦਿਆਂ ਨੇ 26 ਤੋਂ ਬਾਅਦ ਉਹ ਬੰਦਿਆਂ ਦਾ ਪਤਾ ਕਿਹੜੇ ਕਿਹੜੇ ਬੰਦੇ ਨੇ, BJP ਦੇ ਬੰਦੇ ਨੇ, ਇਹ ਆਰਾਮ ਨਾਲ ਮੂੰਹ ਘੁੰਗਣੀਆਂ ਪਾ ਕੇ ਬੈਠੇ ਆ। ਇਹਦਾ ਫਰਜ਼ ਨਹੀਂ ਬਣਦਾ ਕੁਛ ਇਹਨਾਂ ਦੇ ਨਾਲ ਤੁਰਨੇ ਨੂੰ, ਉਹਨਾਂ ਦੇ ਉੱਤੇ ਕੇਸ ਕਰਨੇ ਨੂੰ। ਕਿੰਨੇ ਬੰਦੇ ਬੈਠੇ ਉਹ। ਦੂਜੀ ਗੱਲ ਇਹ, ਥੈਂਕ ਯੂ ਜਗਦੀਸ਼ ਜੀ, ਸਮਾਂ ਆਪਣੇ ਕੋਲ ਹੁਣ ਬਹੁਤ ਘੱਟ ਆ। ਥੈਂਕ ਯੂ ਮਿਹਰਬਾਨੀ ਆਪਣੇ ਵਿਚਾਰ ਸਾਂਝੇ ਕਰਨ ਲਈ। ਜੀ ਮਿੰਟੂ ਜੀ। ਨਹੀਂ ਕੋਈ ਗੱਲ ਨਹੀਂ ਸਰ, ਆਪਾਂ ਰੋਕ ਨਹੀਂ ਸਕਦੇ ਕਿਸੇ ਨੂੰ, ਨਾ ਤਾਂ ਰੈਲੀ ਕਰਨ ਤੋਂ ਤੇ ਨਾ ਰੈਲੀ 'ਚ ਜਾਣ ਤੋਂ। ਸਾਡੀ ਅਵੇਅਰਨੈਸ ਜਦੋਂ ਵੱਧ ਜਾਏਗੀ, ਜਦੋਂ ਅਸੀਂ ਜਾਗਰੂਕ ਹੋਵਾਂਗੇ ਕਿ ਭਾਈ ਅਸੀਂ ਜਾਣਾ ਕਿਸ ਦਿਸ਼ਾ ਵੱਲ ਹੈ, ਜਦੋਂ ਇਨਸਾਨ ਖੁਦ ਦੇ ਰਸਤੇ ਆਪ ਤੈਅ ਕਰਨੇ ਸਿੱਖ ਜਾਵੇ ਤਾਂ ਸਮਝੋ ਉਹ ਮੰਜ਼ਿਲ ਤੇ ਵੀ ਪਹੁੰਚ ਜਾਏਗਾ। ਤਾਂ ਮੇਰੇ ਖਿਆਲ ਦੇ ਨਾਲ ਲੋਕ ਰਸਤੇ ਜਲਦੀ ਬਣਾਉਣੇ ਸ਼ੁਰੂ ਕਰ ਲੈਣਗੇ, ਰਸਤੇ ਵੀ ਬਣਨਗੇ, ਮੰਜ਼ਿਲ ਵੀ ਮਿਲੇਗੀ। ਬਸ ਜ਼ਰੂਰਤ ਆ ਕਿ ਸਾਰੇ ਆਪਾਂ ਜਾਗਦੇ ਰਹੀਏ, ਇੱਕ ਮੱਤ ਰਹੀਏ, ਇੱਕ ਮੁੱਠ ਰਹੀਏ। ਹਾਂ ਠੀਕ ਹੈ, ਵਖਰੇਵੇਂ ਰਹਿੰਦੇ ਨੇ, ਉਹ ਮਿਟਦੇ ਵੀ ਨੇ। ਸਿਧਾਂਤਕ ਕਈ ਵਾਰ ਵਖਰੇਵੇਂ ਹੋ ਜਾਂਦੇ ਨੇ, ਕਈ ਵਾਰ ਤੁਹਾਡੇ ਵਿਚਾਰਧਾਰਕ ਮਤਭੇਦ ਵੀ ਹੁੰਦੇ ਨੇ, ਪਰੰਤੂ ਪੰਜਾਬ ਦੇ ਮਸਲੇ ਤੇ ਸਾਨੂੰ ਯੂਨਾਈਟ ਰਹਿਣ ਦੀ ਜ਼ਰੂਰਤ ਹੈ, ਚਾਹੇ ਅਸੀਂ ਹਿੰਦੂ ਹੈ, ਚਾਹੇ ਅਸੀਂ ਮੁਸਲਿਮ ਆ, ਸਿੱਖ ਆ। ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲਾ ਸਮਾਂ ਕਰੂਸ਼ਲ ਹੈ, ਹੋਏਗਾ, ਸਭ ਕੁਝ ਠੀਕ ਹੋਏਗਾ, ਹੱਥਬੰਦ ਰਹਿਣ ਦੀ ਲੋੜ ਆ। ਜੀ 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 ਬਿਲਕੁਲ। ਤੇ ਮਿੰਟੂ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਤੇ ਆਈ ਥਿੰਕ ਦੀਪ ਸਿੱਧੂ ਵਾਲਾ ਮਸਲਾ ਅਜੇ ਵੀ ਜਾਂਦੇ ਜਾਂਦੇ ਦੱਸ ਦਿਓ, ਅਜੇ ਵੀ ਲਟਕਿਆ ਹੀ ਆ ਕੁਛ। ਨਹੀਂ ਹੋਇਆ ਜੀ, ਨਹੀਂ ਹੋਇਆ, ਨਹੀਂ ਅਪਡੇਸ਼ਨ ਆਈ ਸੀ, ਮੈਂ ਚੈੱਕ ਕੀਤਾ, ਨਹੀਂ ਅਪਡੇਸ਼ਨ ਆਈ। ਬਸ ਉਹ ਸਟੇਟਸ ਬਸ ਬੇਲ ਤੇ ਹੀ ਆ, ਇਹ ਨਹੀਂ ਦੱਸ ਰਿਹਾ ਕਿ ਬੇਲ ਗ੍ਰਾਂਟ ਹੋਈ ਹੈ ਜਾਂ ਬੇਲ ਜਿਹੜੀ ਰਿਜੈਕਟ ਹੋਈ ਆ। ਹਾਲ ਦੀ ਘੜੀ ਉਹ ਉਸੇ ਤਰ੍ਹਾਂ ਹੀ ਹੈ। ਜੀ ਜੀ, ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਕੱਲ੍ਹ ਨੂੰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ